ਨਿਸ਼ਾਨਾ ਬੜਾ ਸੀ ਆਪਣੇ ਅੱਬੂ ਦੇ ਸਿਰ ਤੇ ਸੇਬ ਰੱਖ ਕੇ ਨਿਸ਼ਾਨੇ ਲਾ ਰਿਹਾ, ਉਹ ਸੇਬ ਚੋਂ ਨਿਕਲ ਕੇ ਗੋਲੀ ਪਿੱਛੇ ਤਾਏ ਨੂੰ ਵੱਜ ਗਈ। ਸ਼ਟਲ 'ਚ ਸਾਹ ਜੀ ਬਹਿ ਗਿਆ ਤੇ ਖੁਸਰੇ ਵੀ ਨਾਲ ਲੈ ਕੇ ਜਾਣ ਦਿਆ, ਕਹਿੰਦਾ ਉੱਥੇ ਮਾਹੌਲ ਬਣਾਵਾਂਗੇ ਜਾ ਕੇ। ਉਹ ਸ਼ਟਲ ਮਾੜਾ ਜਿਹਾ ਚੱਲਿਆ ਵਾ ਤੇ ਉਹਨਾਂ ਨੂੰ ਕਹਿੰਦਾ ਮਾੜਾ ਜਿਹਾ ਨਾ ਰਾਹ 'ਚ ਕਿਤੇ ਸਟਾਪ ਕਰਿਓ, ਪਿਸ਼ਾਬ ਬਹੁਤ। ਅੱਛਾ ਟੈਂਕ ਦੇ ਅੱਗੇ ਕਾਰ ਆ ਗਈ ਹੈ ਤੇ ਆਪਣੇ ਉਸ ਪੈਪ ਨਾਲ ਉਹਨੂੰ ਕਰਨ ਡਿਆ ਨਾ ਨਾ। अस्सलाम वालेकुम जी नादरीन, टी टाइम में खुश आमदीद। मच्छर आपसे दूर रहने पर मजबूर, अब आप मच्छर से नहीं, मच्छर आपसे भागे दूर। इधर देखना, उन्हें ट्राई करते हैं पहले ਨਾ ਲਾਓ ਫਿਰ ਉਹਨੇ ਉੱਡ ਜਾਣਾ। आ खोलिया पता नहीं किस लानती ने। ਵੇਲੋ ਹੁਣ ਲਾਗੇ ਬਹਿ ਕੇ ਤੁਸੀਂ ਆਪ ਹੀ ਖਿਲਾ ਕੇ ਕਹੀ ਆ ਰਹੇ ਹੋ। एक मिनट तेरा करके लाने हमारे ਮੇਰਾ ਕਰਕੇ ਸਾਬਣ ਵੀ ਲਾ ਲਿਆ ਕਰੋ। ਬਚ ਗਿਆ, ਮਾਫੀ चल ਮੰਗ। कोई गल नहीं, ਮੈਨੂੰ ਵੀ ਦੋ ਥੋੜਾ ਜਿਹਾ, ठहर जा, ਏਦਾਂ ਮੈਨੂੰ ਨੀਂਦ ਨਹੀਂ ਆਉਂਦੀ। सबर कर ਯਾਰ ਸ਼ੋਅ ਹੋਣ ਡਿਆ ਉਸਤਾਦ ਜੀ, ਇਹ ਸ਼ੋਅ ਦੇ ਵਿੱਚ ਹੀ ਆ ਸਾਰਾ ਕੁਝ। ਭਾਜੀ ਮੱਛਰ ਜਿਹੜੇ ਨਾ ਇਹਨਾਂ ਨੂੰ ਕੋਈ ਨਹੀਂ ਸ਼ੋਅ ਦਾ ਸਜਾਦ ਜਾਨੀ ਦਾ ਕੁਛ ਨਹੀਂ ਪਰ ਉਹਨਾਂ ਨੇ ਕਿਉਂ, ਉਹਨਾਂ ਨੇ ਇੰਨੇ ਪੈਸੇ ਲਾ ਕੇ ਵੇਖੋ ਤੇ ਟੀਵੀ ਲਾਇਆ ਵਾ, ਸ਼ੋਅ ਲਾਇਆ ਵਾ। ਆ ਦੇਖ ਆ ਕੰਮ ਕਰਦੀ ਕਿ ਨਹੀਂ ਦੇਖਿਆ, ਜਿੱਦਾਂ ਇੱਥੇ ਦੰਦੀ ਵੱਢ, ਇੰਨਾ ਕੋ ਵੱਡਾ ਦੰਦੀ ਵੱਢ ਨਾ ਇੱਥੇ, ਇਹ ਕਸਮੇ ਖੁਦਾ ਦੀ। ਇਹਨਾਂ ਵੱਡੀ, ਇਹਦਾ ਮਤਲਬ ਕੰਮ ਕਰ ਰਹੀ ਹੈ। ਅੱਜ ਜਿੱਦਾਂ ਦੇ ਤੁਸੀਂ ਆਟਸ ਬੁਲਾਣੇ, ਇਦਾਂ ਦੇ ਕਿਲੋਆਂ ਦੇ ਹਿਸਾਬ ਨਾਲ ਲਾਣੀ ਪੈਣੀ ਹੈ ਤੁਹਾਨੂੰ। ਕਿਉਂ ਵੀ ਪਾਗਲ ਉਹ ਕਾਲੂ ਭਾਈ ਕੀ ਹਾਲ ਏ? ਨਾ ਹੱਲੇ ਨਾ ਬੁਲਾਓ, ਹੱਲੇ ਨਾਦਰੀਨ ਇੰਟਰੋ ਨਹੀਂ ਹੋਇਆ ਹੱਲੇ। ਕੀ ਵੇਖਦੇ ਆ? ਘੜੀ ਤੇ ਵੀ ਲਾ ਲਓ ਮਹਾਰਾਜ। ਘੜੀ ਕਿਨੂੰ ਲਾਉਣਾ? ਘੜੀ ਮੁੜੀ ਨਾ ਲਾਇਓ। ਉਹ ਵੇਲੋ ਉਹਨੇ ਲਾ ਲਿਆ ਮੈਨੂੰ। ਫਰੀ ਦਾ ਉਹ ਨਹੀਂ, ਉਹ ਡੁੱਲਣ ਲੱਗਾ ਸੀ, ਮੈਂ ਤੇ ਉਹਨੂੰ ਅੱਗੇ ਚੁੱਕਿਆ। ਹਲੇ ਲਾ ਕੇ ਯਾਰ ਪਿਆ ਉਹ ਤੇ ਉਹਦੇ ਸਾਹਮਣੇ ਤੇ ਕੱਟਿਆ ਪਿਆ ਹੋਵੇ ਨਾ ਹਾਂਜੀ, ਅਮਰੂਦ ਵੀ ਅੱਧਾ ਭਾਵੇਂ, ਉਹਨੇ ਉਹ ਵੀ ਚੁੱਕ ਲੈਣਾ। ਚੁੱਕ ਲੈਣਾ, ਸਹੀ ਗੱਲ। ਅਮਰੂਦ ਨਾਲੇ ਕੋਈ ਸ਼ੈ ਕੋਈ ਇਸਤੇਮਾਲ ਨਹੀਂ ਕਰਨਾ। ਮੈਂ ਤੇ ਕੱਲ ਦਾ ਇਹ ਹੈਰਾਨ ਹੋਇਆ ਕਿ ਯਾਰ ਉਹਦੀ ਲੱਖ ਰੁਪਈਆ ਤਨਖਾਹ ਵਾ ਤੇ ਕਹਿੰਦਾ ਮੈਂ ਵੀ ਆਟਾ ਲੈ ਕੇ ਆਇਆ ਸਟੇਡੀਅਮ ਚੋਂ। ਅੱਲਾ ਮਾਫੀ ਦੇ। ਮੈਂ ਤੇ ਇਹ ਹੈਰਾਨ, ਮਾਫੀ ਦੇ ਕਿਹੜੀ ਗੱਲ ਆ, ਵੱਡੀ ਗੱਲ ਓ ਆ। ਯਾਰ ਨਾਦਰੀਨ ਨੇ ਹਿਸਾਬ ਲਾਓ। ਉਹ ਯਾਰ ਲਿਆਂਦਾ ਨਹੀਂ, ਮੈਂ ਕੀਤਾ ਸੀ ਮੈਸੇਜ ਯਾਰ, ਅਸੀਂ ਉਹਨਾਂ ਨੇ ਰਿਜੈਕਟ ਕਰਤਾ, ਤੁਸੀਂ ਗਏ ਆ, ਉਹਨਾਂ ਨੇ ਰਿਜੈਕਟ ਕਰਤਾ। ਹਾਂ ਰਿਜੈਕਟ ਕਰਤਾ ਜੀ, ਔਰ ਰਿਜੈਕਟ ਨਾ ਕਰਦੇ ਇਹਨੇ ਸੋਹਣਾ ਮੂੰਹ ਤੇ ਪਰਨਾ ਪਾ ਕੇ ਕੋਈ ਪਛਾਣੇ ਨਾ ਕਿ ਫਰੀਦ ਸਾਹਿਬ ਦੀ ਸੈਲੇਬ੍ਰਿਟੀ ਸਾਹਿਬ ਲੱਗੇ ਨੇ ਲੈਣ ਚ। ਕਹਿੰਦਾ ਮੈਂ ਤੇਰੇ ਪਹਿਲੇ ਕੋਲ ਪੈਸੇ ਹੈਗੇ, ਜਿੰਨਾ ਕੋ ਨਹੀਂ ਹੈਗੇ ਉਹਨਾਂ ਨੂੰ ਲੈਣ ਦੇ। ਤੇਰੇ ਵਰਗੇ ਨੇ ਬੇੜਾ ਗਰਕ ਕੀਤਾ ਵਾ। ਜਿੰਨਾਂ ਕੋਲ ਹੈਗੇ ਉਹ ਵੀ ਲੈਣ ਦੇ ਨੇ, ਤੇ ਤੂੰ ਵੀ ਉਹਦਾ ਤੁਸੀਂ ਕਦ ਤੋਂ ਮੈਸੇਜ ਕੀਤਾ ਕੱਲ? ਮੈਂ ਤੇ ਸਾਰੇ ਸਾਹਮਣੇ ਕੀਤਾ ਚੈੱਕ ਕਰਨ ਲਈ, ਤੇ ਮੈਨੂੰ ਵੈਸੇ ਨਾ ਰਿਪਲਾਈ ਨਹੀਂ ਆਇਆ। ਦੌਰ ਫਿਟੇ ਮੂੰਹ ਤੇਰਾ ਦਫ਼ਤਰ ਤੂੰ ਇਦਾਂ ਨਾ ਜਿੱਦਾਂ ਤੂੰ ਮਨਛੇ ਦਾ ਮੁੰਡਾ ਵਾ, ਉੱਥੇ ਤੂੰ ਆਟੇ ਲੈ ਰਿਹਾ ਲੈਣਾ ਚ ਲੱਗ ਕੇ। ਮੇਰਾ ਪਰਚੀ ਕੱਢ ਕੇ ਆਟਾ ਲੈ ਕੇ ਦਿੰਦਾ। ਉਹ ਇਮਲੀ ਨੇ ਵੀ ਦੋ ਲੈ ਦੇ, ਇੱਕ ਆਪਣਾ ਇੱਕ ਨਜਾਇਜ਼ ਆਈਡੀ ਕਾਰਡ ਤੋਂ। ਅੱਛਾ ਜੀ, ਜੀ ਉਹਨੂੰ ਅੱਛਾ ਤੇ ਮੈਨੂੰ ਦੱਸੋ ਇਹਦੇ ਚ ਤੁਹਾਨੂੰ ਕੀ, ਜਿਹੜਾ ਬੰਦਾ ਨਜਾਇਜ਼ ਦੂਸਰੇ ਆਈਡੀ ਕਾਰਡ ਤੋਂ ਲਿਆਉਂਦਾ ਉਹ ਹਰਾਮ ਨਹੀਂ? ਉਹ ਆਟਾ ਉਹ ਉਹਦੇ ਕਾਹਦੇ ਤੋਂ ਹਰਾਮ ਆ? ਆਟਾ ਖਾਣ ਵਾਲੀ ਚੀਜ਼ ਦਾ, ਰਿਜ਼ਕ ਹਲਾਲ ਵਾ, ਉਹਨੂੰ ਖਾਣ ਲਈ ਤੇ ਲਿਆਂਦਾ। ਫਿਰ ਡਕੈਤੀ ਕਰ ਲੋ ਕਿਸੇ ਦੇ ਘਰ, ਉਹ ਖਾਣ ਵਾਲੀਆਂ ਚੀਜ਼ਾਂ ਹੀ ਨੇ। ਲੈ ਵੇ ਕਿੱਥੇ ਆਟਾ ਤੇ ਕਿੱਥੇ ਡਕੈਤੀ, ਇਹਨਾਂ ਦਾ ਹਿਸਾਬ ਲਾ ਲਾ ਯਾਰ। ਤੇਰਾ ਡਕੈਤੀ ਵਾਲਾ ਹਿਸਾਬ ਹੋਇਆ ਵਾ ਤੁਸੀਂ ਜਦੋਂ। ਜਦੋਂ ਇਮਲੀ ਨੇ ਕਿਦਾਂ ਲਿਆ ਜੀ ਯਾਰ ਦੂਸਰਾ ਆਟਾ? ਉਹਦਾ ਤਾਂ ਕਾਰਡ ਸ੍ਰੀਲੰਕਾ ਦਾ ਨਹੀਂ ਦੂਆ, ਅੱਛਾ ਇਮਲੀ ਦਾ। ਸ੍ਰੀਲੰਕਾ ਦਾ? ਹਾਂਜੀ। ਓਏ ਆ ਸੱਚ ਨਾਦਰੀਨ ਆ ਵੀ ਹੈ ਸਾਨੂੰ। ਇਹ ਆਇਆ, ਮੈਂ ਤੇਰੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਓ ਯਾਰ ਉਹ ਤੂੰ ਬਾਅਦ ਚ ਕਰ ਲਈ। ਹਲੇ ਨਾ ਕਰਿਓ, ਭਾਜੀ ਹਾਏ ਇਹਦੀ ਜ਼ਿੰਦਗੀ ਦੇ ਬਾਰੇ ਚ। ਇਹ ਭਾਈ ਨੂੰ ਲਾ ਲਾਂਦੇ ਯਾਰ। ਬਸ ਕਰਨ ਲੱਗਾ ਹੀ ਖਰਾਬ। ਜ਼ਿੰਦਗੀ ਭਾਜੀ ਤੇਰੀ ਬਣ ਜਾਏਗੀ, ਸਿਰਫ ਇੱਕ ਕੰਮ ਕਰ ਲਈ। ਪੈਰਾਂ ਤੇ ਨਹੀਂ ਲਾਈਦਾ, ਜਿਹੜਾ ਤੇਰਾ ਭਰਾ ਨਾ ਉੱਤੋਂ ਜਾਨ ਛਡਾ ਲਾ। ਪੈਰਾਂ ਵਾਲਾ ਦੂਜਾ ਹੁੰਦਾ ਵਾ। ਦੂਜਾ ਕਿਹੜਾ? ਨੋ ਪਾਲਿਸ਼। ਲੋ ਮੈਂ ਹੱਥ ਧੋਵਾਂ। ਉਹ ਭਾਈ ਹੁਣ ਤੇ ਲਾਇਆ ਵਾ। ਚਲੋ ਚਲੋ ਇੱਕ ਪ੍ਰੋਗਰਾਮ ਕਰੋ। ਚੱਲ ਯਾਰ ਇਹਨੂੰ ਸਮਝਾ ਯਾਰ, ਇਹਦਾ ਭਰਾ ਨਹੀਂ ਉਹ ਸਹੀ। ਉਹ ਗੱਲ ਪਤਾ ਕੀ ਕਹਿਣ ਡਿਆ, ਵਿਚਲੀ ਗੱਲ ਇਹ ਵਾ ਕਿ ਤੇਰੇ ਭਰਾ ਨੇ ਫੋਨ ਕੀਤਾ ਦਫ਼ਤਰ, ਉਹਨੇ ਕਿਹਾ ਇੱਥੇ ਕਾਲੂ ਬੜੇ ਤੇ ਉਹਨੂੰ ਧੋ ਕੇ ਰੱਖ ਦਿਓ। ਹੁਣ ਇਸ ਗੱਲੋਂ ਅਸੀਂ ਕਹਿਣ ਡਏ ਆ ਕਿਉਂ ਜੀ ਦਾਨੇ ਸਾਹਿਬ ਭਾਜੀ ਉਹਨੇ ਮੈਂ ਵੀ ਅੱਜ ਕਹਾਂ, ਅੱਜ ਉਹਨੇ ਤੇਲ ਵੀ ਮੇਰੇ ਪੱਲੇ ਪਵਾਇਆ ਮੋਟਰ। ਉਹ ਰੱਖ ਲਾ ਲਾ, ਫਿਰ ਉਹਨਾਂ ਨੇ ਆਣਾ ਬੋਲ। ਓਏ ਉਹਦੇ ਕੋਲੋਂ ਬਚ ਜਾ। ਮੈਨੂੰ ਮੱਛਰ ਨਹੀਂ ਲੜਦਾ ਯਾਰ। ਆਹੋ ਤੈਨੂੰ ਕਿੱਥੇ ਲੜਨਾ ਵਾ ਭਾਈ? ਜਦੋਂ ਤੈਨੂੰ ਲੜਿਆ ਕੋਈ ਨਾ ਕੁੱਤਾ ਕੋਈ ਬਿੱਲਾ। ਨਹੀਂ ਕੁੱਤਾ ਵੀ ਨਹੀਂ ਉਹਨੇ ਲੜਦਾ। ਮੇਰੇ ਕੋ ਭਾਈ ਉਦੋਂ ਜੈਨੂਨ ਡਾਕਟਰ ਨੂੰ ਕੋਲ ਲਿਆ ਮੇਰਾ ਵੀਵੋ ਮੋਬਾਈਲ ਦਾ। ਇਹ ਛੋਟੀਆਂ ਛੋਟੀਆਂ ਗੱਲਾਂ ਵਾ, ਤੈਨੂੰ ਉਦਾਂ ਨਹੀਂ ਪਤਾ ਚੱਲਣਾ। ਉਹਨੇ ਤੈਨੂੰ ਵੱਢ ਕੇ ਧੁੱਪੇ ਸੁੱਟਣਾ ਹੀ। ਉਹ ਤੇਰਾ ਭਰਾ ਐਸਾ ਵਾ। ਇਹਨੂੰ ਉਹ ਤੇ ਨਹੀਂ ਏਦਾਂ ਵੀ ਨਹੀਂ ਆਇਆ ਯਾਰ। ਚੁੱਪ ਚੁੱਪ, ਇਹਨੂੰ ਤੇ ਸੱਪ ਲੜਿਆ ਸੀ, ਉਹ ਕਿਲੋਮੀਟਰ ਤੱਕ ਥੁੱਕਦਾ ਹੀ ਗਿਆ ਉਹ ਅੱਡਾ ਮਾਂ। ਇਹਨੂੰ ਮੱਛਰ ਨੇ ਇਹ ਕੀ ਕਰਤਾ ਜੀ? ਨਾ ਯਾਰ ਉਹਨਾਂ ਦੀ ਦਵਾਈਆਂ ਨੂੰ ਨਾ ਹੱਥ ਲੋ ਲਾਇਆ। ਜਨਾਬਰੀਨ ਗੱਲ
ਬਸ ਕਰ ਪਿੱਛੇ ਰੱਖ ਲਗਾ ਮੈਂ, ਅੱਲਾ ਮਾਫ ਕਰੇ, ਉਹ ਕਹਿੰਦਾ ਚਾਂਦੀ ਦਾ ਵਾ ਸਾਰਾ। ਨਾਜ਼ਰੀਨ ਸਾਡੇ ਨਾਲ ਕਾਲੂ, ਲੇਕਿਨ ਇਹਦੇ ਨਾਲ ਕੋਈ ਨਹੀਂ ਆਪਾਂ ਇਹਨੇ ਸਮਝਦਾ ਕਿ ਇਹਦਾ ਭਰਾ ਇਹਦੇ ਨਾਲ ਹੈ, ਇਹ ਇਕੱਲਾ ਵਾ, ਇਹ ਮੰਨਦਾ ਨਹੀਂ ਇਸ ਗੱਲ ਨੂੰ। ਉਹ ਇਹਦੀਆਂ ਜੜ੍ਹਾਂ ਵੱਢਦਾ। ਭਰਾਵਾਂ ਦੀਆਂ ਬਾਹਾਂ ਹੁੰਦੀਆਂ, ਕੀ ਤੁਸੀਂ ਇਹ ਬਨਾਵ ਕਰਦੇ ਤੇਰਾ ਭਰਾ ਤੇਰੀ ਬਾਹ ਨਹੀਂ ਆ, ਉਹ ਤੇ ਤੇਰੀ ਬਾਹ ਵੱਢਣ ਨੂੰ ਫਿਰਦਾ। ਫਰੀਦ ਸਮਝਾ ਇਹਨੂੰ ਯਾਰ। ਨਹੀਂ ਮੈਂ ਨਹੀਂ ਮੰਨਦਾ। ਉਹਨੇ ਫੋਨ ਕੀਤਾ ਕਹਿੰਦਾ ਮੈਂ ਨਹੀਂ ਕਾਲੂ ਆ ਲੈ। ਤੇਰੇ ਨਾਲ ਹਰ ਬੰਦਾ ਮੁਖਲਸ ਹੋ ਸਕਦਾ ਹੀ, ਉਹ ਨਹੀਂ, ਉਹ ਮੈਂ ਹਿਸਾਬ ਲਾ ਲਿਆ। ਮੈਨੂੰ ਪਰਸੋਂ ਛਾਪਰ 2 ਲਿਆ ਦਿੱਤੇ ਅਫਤਾਰੀ ਦੋਨੇ ਚੋਣਾਂ ਦੇ, ਮੈਂ ਕਿੱਦਾਂ ਮਾਲੂਮਾ ਮੇਰੇ ਨਾਲ ਸਹੀ ਨਹੀਂ ਤੇ ਵਿੱਚ ਕੀਰਕ ਆਈ ਸੀ ਕਿ ਨਹੀਂ? ਆਪਣੀ ਇਮਾਨਦਾਰੀ ਨਾਲ ਹੁਣ ਭਰਾ ਦੀ ਸਾਈਡ ਨਾ ਲਈ ਇੱਥੇ। ਯਾਰ ਨਹੀਂ ਚੁਗੇ ਹੋਣੇ, ਉਹਨਾਂ ਨੇ ਪਕਾਉਣ ਲੱਗੇ ਆ, ਉਹਨਾਂ ਤੇ ਕਦੋਂ ਪਈ ਜਾਂਦੇ ਆ ਨਾ ਕੰਮ ਵਾ, ਸਾਜ ਹੀ ਨਹੀਂ ਚੁਗੇ ਹੋਣਾ ਉਹਨਾਂ। ਸਹੀ ਗੱਲ ਮਾਸ਼ਾਅੱਲਾ। ਇੱਧਰ ਤੇ ਚੈੱਕ ਕਰੋ, ਵਾਹ ਜੀ ਵਾਹ, ਪਾਥੀ ਨਾਲ ਡਾਸ ਕੀਤੀ ਹੁੰਦੀ ਮਰੇ। ਪਾਤੀ ਦਾ ਟਾਸਕ। ਅੱਛਾ ਇੱਥੇ ਬਹਿ ਕੇ ਆ ਓਏ ਰਾਮ ਇਹ ਨਹੀਂ ਟਰੈਕ ਨਹੀਂ ਕਰਨਾ, ਛਿੱਤਰ ਮਾਰਨੇ ਲੋਕਾਂ ਨੇ ਤੁਹਾਨੂੰ। ਖਰਬੂਜੇ ਨਾਲ ਗੋਲ ਕੀਤਾ ਹੁੰਦਾ। ਆਹੋ ਜਦੋਂ ਅੱਗੇ ਜਵਾਬ ਨਾ ਆਵੇ ਤੇ ਮੰਨੀ ਦਾ ਹੁੰਦਾ ਕਿ ਭਾਈ ਮੈਨੂੰ ਨਹੀਂ ਆਮਦ ਹੋ ਰਹੀ, ਮੈਂ ਫਿੱਕਾ ਹੋ ਗਿਆ। ਅੱਗੋਂ ਆ ਟਰੈਕ ਨਹੀਂ ਸ਼ੁਰੂ ਕਰੀਦਾ, ਅੱਗੇ ਇੱਥੇ ਬਹਿ ਕੇ ਆ ਨਹੀਂ ਕਰਨਾ ਤੇ ਆ ਨਹੀਂ ਕਰਨਾ, ਇਦਾਂ ਦਾ ਡਰਾਮੇ ਨਹੀਂ ਕਰਨੇ। ਗੱਲ ਕਰਨੀ ਤੇ ਕਰੋ, ਨਹੀਂ ਤੇ ਚੁੱਪ ਕਰ ਜਾਓ। ਨਹੀਂ ਤੇ ਮਟੀਰੀਅਲ। ਹਾਂਜੀ ਕ੍ਰਿਕਟਰ ਹੁੰਦਾ ਸੀ ਕੌਣ? ਇਹ ਪ੍ਰੀਤ ਬਰਾਬਰ ਦਾ, ਐ ਕਰਕੇ ਭਾਈ ਕੈਚ ਆਇਆ, ਪੂਰਾ ਸਟੇਡੀਅਮ ਹੀ ਕਹਿ ਰਿਹਾ ਫਰੀਦ ਫਰੀਦ ਰਿਆਸੀ ਹੈ, ਤੇ ਇਹਦੇ ਵੱਲ ਕੈਮਰਾ ਆਇਆ ਤੇ ਬੱਬਲ ਕੱਢ ਕੇ ਖਾਣ ਦਿਆ। ਕੈਚ ਛੱਡਤਾ ਇੱਕ ਬੱਬਲ ਫਰੀਦ ਭਾਈ ਖਾਬ 'ਚ ਟੈਸਟ ਮੈਚ ਵੇਖਿਆ ਹੁੰਦਾ ਜਨਾਬ। ਮਾਮਾ ਖਾਬ ਉਹ ਤਾਂ 5 ਦਿਨਾਂ ਦਾ ਹੁੰਦਾ, ਫਿੱਟੇ ਨੂੰ ਲਾਖ ਨਾਲ ਲੰਮਾ ਖਾਬ 'ਚ ਟੈਸਟ ਮੈਚ ਵੇਖਿਆ ਹੁੰਦਾ ਕਹਿੰਦਾ। ਦੱਸ। ਹਾਂਜੀ ਹਾਂ ਦੋਂਦਾ ਡੱਡੂ ਹੁੰਦਾ ਭਾਂ ਹੈ ਦੋਂਦਾ ਅੱਛਾ ਪਾਇਨ ਵੀ ਕਹਿੰਦੇ ਬਾਅਦ 'ਚ ਇਹ ਦੋਂਦਾ ਡੱਡੂ ਹੁੰਦਾ ਪਾਇਨ। ਉਹ ਪੈਰ ਵਾਲੀ ਹੈਟ ਪਾਈ ਤੇ ਗਟਰ ਚੋਂ ਨਿਕਲਦੇ ਆ ਇੱਥੇ। ਦੱਸ ਯਾਰ ਚੱਲ ਮੱਛਰ ਸੀ, ਅੱਲਾ ਦੀ ਕਸਮ ਮੱਛਰ ਸੀ। ਭਾਜੀ ਇਹ ਕਿਹੜੀ ਗੱਲ ਹੋਈ? ਮੱਛਰ ਸੀ। ਮੇਰੇ ਤੇ ਭਲਾ 200 ਵੀ ਬਹਿ ਜੇ ਨਾ, ਮੈਨੂੰ ਨਹੀਂ ਮਾਰਨਾ ਤੁਸੀਂ। ਤੇਰੇ ਤੇ ਇੱਕ ਬਹਿ ਗਿਆ, ਤੇਰਾ ਮੋਢਾ ਥੱਲੇ ਡਿੱਗ ਜਾਣਾ। ਦੋ ਆ ਦੇਖ ਮੇਰੇ ਕਸਮੇ, ਆ ਦੇਖ ਉਹਨਾਂ ਨੇ ਹਾਲ ਕੀ ਕੀਤਾ ਜ਼ਾਲਮਾਂ ਨੇ। ਓਏ ਹੋਏ ਆ ਦੇਖ ਮੇਰਾ ਹਾਲ। ਸਾਜ ਮੱਛਰ ਤੇ ਇਦਾਂ ਜਾਂ ਜਿਮ ਕਰਦੇ ਹੁਣ ਉਹ ਜਿਹੜੀਆਂ ਜਿਹੜੇ ਮੋਟੇ ਮੱਛਰ ਹੁਣ ਲੜੋ ਆ ਕੇ ਸਾਲਿਓ। ਆ ਤੁਹਾਡੀ ਗੇਮ ਸਮਝ ਗਿਆ ਵਾ। ਵੇਖ ਉਹ ਜਿਹੜੀਆਂ ਆਪਣੀਆਂ ਦੰਦੀਆਂ ਵੱਡੀਆਂ ਉਹ ਵੀ ਮੱਛਰਾਂ ਤੇ ਪਾਈ ਜਾ ਰਹੀ। ਇਹ ਕਿਹੜੀਆਂ ਨਿੱਕੀ ਨਿੱਕੀ ਦੰਦੀਆਂ ਦੰਦੀਆਂ ਕੀ ਪਤਾ ਤੁਸੀਂ ਵੱਢ ਲਈ ਹੋਵੇ। ਉਹ ਨਹੀਂ ਮਰੇ। ਧੂਪਾਂ ਵਾਲਾ ਗਾਣਾ ਕੀਤਾ ਸੀ, ਉਹਦੇ ਜ਼ਖਮ ਆ। ਆਓ ਭਾਵੇਂ ਨਾ ਰੌਲਾ ਪਤਾ ਕੀ ਆ, ਸਾਰੀ ਜ਼ਿੰਦਗੀ ਰੁਪਈਆ ਇੱਕ ਨਹੀਂ ਲਾਉਣਾ ਕਿਸੇ ਸ਼ਾਇਦ ਦੇ। ਉਹ ਮੱਛਰ ਨਾਲ ਲੜਨਾ, ਅੰਦਰ ਪੱਖਾ ਨਹੀਂ ਲਵਾਇਆ ਭਾਈ ਉਹਨਾਂ ਨੇ। ਹੈਲੋ ਮੈਂ ਕਿਹਾ ਭਾਜੀ ਏਸੀ ਲਵਾ ਲਓ, ਪੱਖਾ ਲਵਾ ਲਓ। ਕਹਿੰਦੇ ਜੀ ਉਹ ਏਸੀ ਲਿਆਵਾਂਗੇ, ਏਸੀ ਲੱਗੇਗਾ ਤੇ ਲਾਉਣਾ। ਉਹ ਕੰਜੂਸੀ। ਛੋਟੀ ਵੱਡੀ ਲੱਤ ਵਾਲਾ ਪੈਰ ਹੁੰਦਾ ਹੀ ਕੀ ਹੋ ਗਿਆ ਏਦਾਂ ਖਲੋਤਾ। ਉਹ ਭਾਂ ਟਾਇਰਾਂ ਵਾਲੀ ਢੋਲਕੀ ਹੁੰਦੀ, ਕੀ ਹੋ ਗਿਆ ਸਾਨੂੰ? ਓਏ ਫਰੀਦ, ਓਏ ਫਲਿੱਪ ਵਾਲੀ ਬਾਂਸਰੀ ਹੁੰਦੀ ਹੈ। ਵੱਡੇ ਬੈਲਟ ਵਾਲੀ ਮੰਜੀ ਹੁੰਦੀ ਭਾਂ। ਪੁਲੀ ਵਾਲੀ। ਓਏ ਇੰਨੇ ਬੜੇ ਜੁਗ ਨੂੰ ਬਾਲ ਕੇ ਚਾਹ ਪਕਾਈ ਹੁੰਦੀ। ਰੈਫਲ ਨਾਲ ਮਿੱਠਾ ਖੋਰਿਆ ਹੁੰਦਾ ਹੀ। ਉਨੀ ਨਹੀਂ ਜੁਗ ਤਾਂ ਚੰਗੀ ਲੱਗਦੀ, ਜਦੋਂ ਕਿਸੇ ਨੂੰ ਕਰਦਾ ਉਦੋਂ ਤੇ ਤੇਰੀ ਬਹੁਤ ਹਾਸਾ ਨਿਕਲਦਾ। ਉਹ ਤਾਂ ਕਹਿੰਦਾ ਉਸਤਾਦ ਜੀ ਬਾਤ ਜੈਨੂਨ ਹਰਾਮ ਇਹ ਅੱਜ ਨਹੀਂ, ਅੱਜ ਆਪ ਨੂੰ ਵੱਜ ਰਹੀਆਂ। ਗਰੀਸ ਦੇ ਕੇ ਸਫੈਦਾ ਪਾਲਿਆ ਹੁੰਦਾ ਭਾਂ। ਹੈ ਗਰੀਸ ਦੇ ਕੇ ਕੀ ਕੀਤਾ ਹੁੰਦਾ? ਸਫੈਦਾ ਪਾਲਿਆ ਹੁੰਦਾ। ਪਾ ਲਿਆ। ਉਹ ਸਫੈਦੇ ਦਾ ਦਰਖਤ ਨਹੀਂ ਹੁੰਦਾ, ਕਹਿੰਦਾ ਉਹਨੂੰ ਗਰੀਸ ਦੇ ਦੇ ਕੇ ਵੱਡਾ ਕੀਤਾ ਹੁੰਦਾ। ਅੱਛਾ ਉਹ ਅੱਲਾ ਦੀ ਕਸਮ ਮੱਛਰ ਸੀ। ਮੱਛਰ ਸੀ ਯਾਰ। ਫਰੀਦ ਮੱਛਰ ਸੀ। ਮੈਂ ਵੀ ਦੇਖਿਆ। ਔਰ ਕਿੱਡਾ ਮੋਟਾ ਸੀ। ਉਸਤਾਦ ਅੱਛਾ ਜੀ ਇਹ ਮੇਰੇ ਨਾ ਮੱਛਰ ਭਾਵੇਂ ਵਿੱਚੋਂ ਵੜ ਕੇ ਇੰਜ ਨਿਕਲ ਜਾਵੇ, ਤੁਸੀਂ ਕੁਝ ਨਹੀਂ ਕਰਨਾ। ਸੋਚ ਬੈਠਾ ਕਿ ਥਾਣੇ 'ਚ ਬੈਠਾ ਉਸਤਾਦ ਜੀ ਤੇ ਝੰਡੇ ਨਹੀਂ ਮੱਛਰ ਸੀ ਯਾਰ। ਉਹ ਯਾਰ ਔਰ ਇਹਨੇ ਡਾਰਕ ਰੰਗ ਦੀ ਸ਼ਰਟ ਤੇ ਤੇਰੇ ਕਾਲੇ ਰੰਗ ਦੇ ਆਉਂਦੇ ਨਹੀਂ। ਯਾਰ। ਹਾਂਜੀ ਬੋਲਰ ਬਣ ਗਿਆ ਤੇ ਇੰਨਾ ਅੰਡਰ ਪ੍ਰੈਸ਼ਰ ਹੋਇਆ, ਫੀਲਡਿੰਗ ਸੈੱਟ ਕਰ ਰਿਹਾ, ਕੀਪਰ ਨੂੰ ਵੀ ਅੱਗੇ ਬੁਲਾ ਲਿਆ, ਇੱਧਰ ਆ ਜਾ ਕਹਿੰਦਾ ਤੂੰ। ਕੀਪਰ ਨੂੰ ਬੁਲਾ ਕੇ ਇੱਧਰ ਖਿਲਾਰਦਾ ਪਿੱਛੇ। ਉਹਨੂੰ ਲੈਗ ਗਲ ਇਹਨੂੰ ਕਰ ਯਾਰ। ਨਹੀਂ ਐਸ ਟਰੈਕ ਨਹੀਂ ਉਹਨੂੰ ਕਰ ਰਿਹਾ, ਕਪਤਾਨ ਬਣਿਆ ਤੇ ਓਵਰ ਆਈ ਤੇ ਹੁਣ ਫੀਲਡਿੰਗ ਸੈੱਟ ਕਰ ਰਿਹਾ। ਉਹਨੂੰ ਕਹਿੰਦਾ ਤੂੰ ਵੀ ਇੱਧਰ ਆ ਜਾ, ਤੂੰ ਵੀ ਇੱਧਰ ਆ ਜਾ, ਤੂੰ ਵੀ। ਸਾਰਿਆਂ ਨੂੰ ਨਾ ਇੰਨੀ ਕੁ ਜਗ੍ਹਾ ਤੇ ਇਕੱਠੇ ਕਰਕੇ ਨਾਲ ਜੋੜ ਕੇ ਬਾਲ ਕਰਾਉਣ ਲੱਗ ਪਏ। ਉਹ ਵਿਚਾਰੇ ਇੰਜ ਖੜੇ ਇੱਕ ਦੂਜੇ ਦੇ ਸਾਰੇ 11 ਖਿਡਾਰੀ। ਦੱਸ ਐਡਾ ਥੱਕਿਆ ਪਲੇਅਰ ਸੀ ਉਸਤਾਦ ਜੀ, ਕੋਈ ਨਹੀਂ ਮੈਚ ਦੇਖਣ ਆਉਂਦੇ ਤੇ ਮਾਮੇ ਦੇ 40 ਦੇ ਮੈਚ ਰੱਖ ਲਿਆ। ਪਰੋਣੇ ਆਏ ਹੋਏ ਸਾਰੇ ਤੇ ਮੈਚ ਦੇਖਣ। ਭਾਈ ਮੈਚ ਸ਼ੁਰੂ ਹੋਇਆ, ਕਾਲੂ ਭਾਈ ਬਾਉਂਡਰੀ ਤੇ ਖਲੋਤਾ ਸੀ ਬੜੀ ਦੂਰ। ਉਹ ਗੇਂਦਾਂ ਵਾਲਾ ਡੱਬਾ ਲੈ ਕੇ ਆਇਆ ਤੇ ਨਾਲ ਦੇ ਖਿਡਾਰੀ ਨੂੰ ਅੰਪਾਇਰ ਦੇ ਮੁੰਡਾ ਹੋਇਆ ਨਾ, ਉਹ ਮੂੰਹ ਮਿੱਠਾ ਕਰਾ। ਫਰੀਦ ਭਾਈ ਬੈਟਿੰਗ ਕਰਨ ਦਿਆ ਤੇ ਵਿਕਟਾਂ ਦੇ ਪਿੱਛੇ ਗੁੜ ਦੀ ਢੇਲੀ ਰੱਖੀ। ਉਹ ਕੀਪਰ ਕਹਿੰਦੇ ਚਕਾਓ ਯਾਰ, ਮੱਖੀਆਂ ਹੀ ਤੇ ਬਹੁਤ ਆ ਢੇਲੀ ਤੇ ਚਕਾਓ। ਐਵੇਂ ਮਾਰੀ ਜੀ ਸਿੰਗਲ ਲੈ ਕੇ ਭਾਈ
ਉਸਤਾਦ ਜੀ ਕੀ ਅੱਛਾ ਕਰਨ ਇੱਕ ਦੇ ਵਾਰੀ 2 ਵਾਰੀ 3 ਹਰ ਵਾਰੀ ਡਰਨਾ ਤੂੰ ਓਏ ਉਹ ਹੁੰਦਾ ਵਾ ਨਾ, ਇੱਕ ਵਾਰੀ ਤੁਹਾਨੂੰ ਇਧਰੋਂ ਇੰਜ ਕਰਕੇ ਤੁਹਾਨੂੰ ਮੈਂ ਡਰਾ ਸਕਦਾ ਵਾਂ। ਲਿਆਓ ਮੈਨੂੰ ਲੈ ਡਰਾ। 2 ਮਿੰਟ ਠਹਿਰ ਕੇ ਮੈਂ ਤੁਹਾਨੂੰ ਡਰਾਵਾਂਗਾ। ਚਲੋ ਭਾਈ ਅਬਾਸ ਬੋਲਰ ਬਣ ਗਿਆ, ਇਹਨੇ ਅੰਪਾਇਰ ਨੂੰ ਆਪਣੀਆਂ ਚੀਜ਼ਾਂ ਫੜਾ ਕੇ ਓਵਰ ਕਰਾਇਆ ਵਾ ਤੇ ਬਾਅਦ ਚੋਂ ਓਵਰ ਮੁੱਕਿਆ, ਅੰਪਾਇਰ ਐ ਇਸ਼ਾਰਾ ਕਰਕੇ ਕਹਿੰਦਾ ਪਾਣੀ ਹੱਥ ਧੋ ਪਤਾ ਨਹੀਂ ਕਿਹੜੀਆਂ ਸ਼ੈਵਾਂ ਉਹਨੂੰ ਬਣਾਈਆਂ ਵਿਚਾਰੇ ਨੂੰ। ਭਾਈ ਬੈਟਿੰਗ ਤੇ ਆਇਆ ਤੇ ਹੈਲਮਟ ਤੇ ਅਗਰ ਬੱਤੀਆਂ ਲਾਈਆਂ ਕਿਉਂ ਹੈਲਮਟ ਮਾਨੀ ਬੰਦਾ ਸੀ ਭਾਈ ਉਹ। ਓਏ ਹੈਲਮਟ ਦੇ ਉੱਤੇ ਬੋਰੀਆਂ ਕਰਕੇ ਜਗਰ ਬੱਤੀਆਂ ਨਹੀਂ ਪੂਰੇ ਗਰਾਊਂਡ 'ਚ ਫਿਰ ਰਿਹਾ ਜਿਹਦਾ ਖੁਸ਼ਬੂ ਅੱਛੀ ਹੋਵੇ। ਮਾਨੀ ਅਸੀਂ ਯਾਰ ਕਿਆ ਗੱਲ ਸਹੀ ਗੱਲ ਹੈ। ਐਡਾ ਪਾਗਲ ਆ, ਕਲੋਨੀ ਵਾਲੀ ਸਾਈਡ ਤੇ ਧਰਨਾ ਦਿੱਤਾ, ਉੱਥੋਂ ਨਾ ਟ੍ਰੈਫਿਕ ਲੰਘਣ ਕੁਛ ਵੀ ਨਹੀਂ ਲੰਘਣ, ਉੱਥੇ ਧਰਨਾ ਦੇ ਕੇ ਬੈਠਾ। ਇੱਕ ਜਨਾਦੇ ਤੋਂ ਚਿੱਤਰ ਖਾ ਲਏ ਪ੍ਰੀਤ ਨੇ, ਉਹਨੂੰ ਉਹ ਭਾਈ ਮੰਜਾ ਵਾਪਸ ਕਰਨ ਜਾਂਦੇ ਤੇ ਉਹਨੂੰ ਫੜ ਕਹਿੰਦਾ ਕਲਮਾ ਸ਼ਾਹ ਉਸਤਾਦ ਜੀ ਬੇਟਾ ਗੱਲ ਪੂਰੀ ਸੁਣਨੀ ਆ। ਹਾਂਜੀ ਸਾਰੇ ਬੈਠੇ ਨੇ। ਅੱਛਾ ਸਾਰੇ ਅੱਜ ਫੋਨਾ ਕਲੋਜ਼ ਕਰਕੇ ਸਾਰੇ ਹਾਂ ਕਲੋਜ਼ ਕਰਕੇ। ਇਹ ਪਾਣੀ ਨਾ ਵੀ ਹੁੰਦਾ ਨਾ, ਤੂੰ ਕੋਈ ਮਾਰਨ ਵਾਲੀ ਚੀਜ਼ ਵੀ ਕਰਦਾ ਨਾ ਤੇ ਇਹ ਹੋਇਆ ਵਾ। ਮੈਂ ਇੰਜ ਕਰਕੇ ਇੰਜ ਨਹੀਂ ਹੋਇਆ। ਮੈਂ ਕੋਈ ਬੰਦਾ ਕਹਿ ਦੇਵੇ ਕਿ ਪਾਣੀ ਡਿੱਗਣ ਵਾਲਾ ਮੈਂ ਡਰਿਆ ਵਾ, ਇੱਕ ਮਿੰਟ ਤੇ ਜੋ ਕੋ ਦੇਣਾ ਚਲੋ ਜੀ, ਹਿੱਟ ਹੋਣ ਵਾਲਾ ਮੇਰੇ ਨਾਲ 5% ਦੀ ਸ਼ਰਤ ਲੱਗੀ ਜੇ ਕਲੋਜ਼ ਉਸਤਾਦ ਜੀ ਦਾ ਕਲੋਜ਼ ਅਪ ਵਿਖਾਉਣਾ ਐਂਡ ਕਲੋਜ਼ ਅਪ ਕਰਕੇ ਦਿਖਾ ਦਿਓ। ਇੱਕ ਹੁੰਦਾ ਵਾ ਪਾਣੀ ਡਿੱਗਣਾ, ਆ ਦੇਖ ਭਰਾਵਾ ਅਸੀਂ ਤੇ ਸੈਰ ਨਹੀਂ ਲਵਾਂਗੇ, ਪੂਰਾ ਵੀ ਨਹੀਂ ਉਹ ਡਰੇ ਆ। ਨਹੀਂ ਡਰੇ ਜਿਹੜਾ ਹਾਂਜੀ ਨਹੀਂ ਡਰੇ। ਇੱਕ ਹੁੰਦਾ ਕਿਸੇ ਚੀਜ਼ ਦਾ ਹਿੱਟ ਹੋਣ ਤੋਂ ਡਰਨਾ, ਇੱਕ ਹੁੰਦਾ ਗਿੱਲਾ ਪਾਣੀ ਡਿੱਗਣ ਤੋਂ ਡਰਨਾ। ਜੇ ਕੋਈ ਪਿੱਛੇ ਕਰਕੇ 20 ਵਾਰੀ ਦੇਖ ਲਓ, ਜੇ ਲੱਗੇ ਕਿ ਮੈਂ ਪਾਣੀ ਵਾਲੇ ਤੋਂ ਮੈਂ ਡਰਿਆ ਤੇ ਜੋ ਕਿਉਂ ਦੇਣਾ। ਅੱਛਾ ਜੀ ਉਹ ਨਾ ਡਰੇ ਨਹੀਂ, ਲੇਕਿਨ ਡਰੇ ਤੁਸੀਂ ਹੈ ਉਹ। ਡਰਿਆ ਨਹੀਂ ਮੈਂ, ਮਤਲਬ ਇੱਕ ਮੁਹਤਾਤ ਹੁੰਦਾ ਨਾ ਕਿ ਹਿੱਟ ਹੋਣ ਲੱਗੀ ਕੋਈ ਚੀਜ਼, ਲੇਕਿਨ ਤੇਰੇ ਮੈਂ ਤੂੰ ਤਾਂ ਉਧਰ ਵੱਜਦਾ ਜਾ ਕੇ। ਯਾਰ ਏਦਾਂ ਹੁੰਦਾ ਮੈਂ ਤਾਂ ਇੱਥੇ ਤੱਕ ਵੀ ਨਹੀਂ ਆਇਆ। ਨਹੀਂ ਹੋਏ ਆ ਤੁਸੀਂ ਉਹ ਯਾਰ ਏਦਾਂ ਵੀ ਨਹੀਂ ਜਿਮਨਾਸਟਿਕ ਵਾਲਾ ਹਾਂ ਇਹ ਡਰਦਾ। ਹੁਣ ਪਿੱਛੇ ਕਰਕੇ ਦੇਖੋ ਭਾਵੇਂ। ਚਲੋ ਉਸਤਾਦ ਜੀ ਏਦਾਂ ਤੇ ਹੁਣ ਤੁਸੀਂ ਵੀ ਕੀਤਾ ਤੇ ਮੈਂ ਵੀ ਉਹ ਦਫਾ ਹੀ ਕਰਨਾ। ਮੈਂ ਦਵਾਈਆਂ ਲੈ ਕੇ ਆਇਆ ਸੀ ਤੇ ਮੈਂ ਸਿਰ ਇੱਕ ਸੇਬ ਵੀ ਸੀ ਆਹੋ ਹੈਨਾ, ਉਹ ਪਿਆਜ ਗਲਿਆ ਹੋਇਆ ਇਹ ਪਹਿਲੇ ਚਿੱਟਾ ਪਾਣੀ ਹੁੰਦਾ ਸੀ, ਇਦਾਂ ਕਰ ਕਰਕੇ ਪੀਲਾ ਹੋ ਗਿਆ। ਮੁੱਕਣ ਨਹੀਂ ਦਿਆ ਜੀ। ਇਹ ਨਹੀਂ ਮੁੱਕਦਾ। ਵਾਹ ਵਾਹ। ਕਾਲੂ ਦਾ ਨਿਸ਼ਾਨਾ ਬੜਾ ਸੀ ਭਾਈ ਨਾ। ਹਾਂ ਨਿਸ਼ਾਨਾ ਬੜਾ ਸੀ, ਆਪਣੇ ਅੱਬੂ ਦੇ ਸਿਰ ਤੇ ਸੇਬ ਰੱਖ ਕੇ ਨਿਸ਼ਾਨੇ ਲਾ ਰਿਹਾ। ਉਹ ਸੇਬ ਚੋਂ ਨਿਕਲ ਕੇ ਗੋਲੀ ਪਿੱਛੇ ਤਾਏ ਨੂੰ ਵੱਜ ਗਈ। ਸਹੀ ਗੱਲ। ਪਿੱਤ ਮਾਰਨ ਦਾ ਬੜਾ ਸ਼ੌਕ ਸੀ। ਪਿੱਤ ਮਾਰਨ ਦਾ ਬੜਾ ਸ਼ੌਕ ਸੀ ਤੇ ਆਪਣੇ ਤਾਏ ਦੀ ਛਰਲੇ ਵਾਲੇ ਪਿਸਤੌਲ ਨਾਲ ਪਿੱਤ ਮਾਰਨ ਦਿਆ ਖਿਲਾਰ ਕੇ ਉਹਨੂੰ। ਵਾਹ ਕੀ ਬਾਤ। ਆ ਸਾਜ ਜੀ ਸ਼ਲਟਰ ਨਰਸਰੀ ਚੋਂ ਲੈਣ ਚਲਾ ਗਿਆ ਹੈ। ਓਏ ਜਿੱਥੇ ਬੂਟੇ ਮਿਲਦੇ। ਹਾਂਜੀ ਫੁੱਲਾਂ ਵਾਲੀ ਗੱਲ। ਅੱਛਾ ਇਹ ਨਾ ਫਰੀਦ ਲਓ ਜੀ, ਮੈਂ ਤੁਹਾਨੂੰ ਟਰੈਕ ਦੇਣਾ। ਸ਼ਟਲ ਨਹੀਂ ਜਾਂਦਾ ਚੰਦ ਤੇ, ਕੀ ਜਾਂਦਾ ਉਹ? ਸ਼ਟਲ ਰਾਕਟ। ਸ਼ਟਲ ਚੱਲਾ ਚੰਦ ਤੇ ਤੇ ਉਸਤਾਦ ਜੀ 2 ਜੋੜੇ ਰੱਖ ਰਿਹਾ ਕੱਪੜਿਆਂ ਦੇ, ਮਸਵਾਕ ਰੱਖ ਰਿਹਾ, ਪੈਨਸਲ ਸ਼ਾਰਪਨਰ ਰੱਖ ਰਿਹਾ, 35 ਪਾਨ ਲਵਾਏ ਤੇ ਸ਼ਟਲ ਇੰਜ ਚੜਿਆ ਵਾ ਤੇ ਹਲੇ ਅੱਧਾ ਕਿਲੋਮੀਟਰ ਦੂਰ ਗਿਆ ਤੇ ਕਹਿੰਦਾ ਯਾਰ ਰੋਕੀ ਹੁਣ ਮੈਂ ਚਾਰਜਰ ਘਰ ਭੁੱਲ ਆਇਆ। ਸ਼ਟਰ ਦੀ ਵਾਪਸੀ ਕਰਾਉਂਦੇ। ਆਹੋ ਸਾਇੰਸਦਾਨਾਂ ਮੋੜੀ ਕਹਿੰਦਾ ਇੱਕ ਮਿੰਟ। ਸਾਇੰਸਦਾਨਾਂ ਚ ਸੀਨੀਅਰ ਸੀ, ਉਹਨਾਂ ਨੇ ਇਹਦੀ ਡਿਊਟੀ ਲਾਤੀ ਕਿ ਤੂੰ ਤਿਆਰ ਕਰਨੀ ਹੈ ਸ਼ਟਲ, ਤੇ ਉਹਨੂੰ ਟੀਡੀ ਪਾਪਾ ਵਾਲੇ ਬਟਨ ਲਾਏ ਜਿਹੜੇ ਥੱਲੇ ਨੂੰ ਖਿੱਚ ਕੇ ਨਹੀਂ ਯਾਰ ਨੂੰ। ਅੱਛਾ ਸ਼ਟਲ ਤੇ ਚੱਲਾ, 3 ਯਾਰ ਵੀ ਨਾਲ ਤਿਆਰ ਕੀਤੇ। ਲੈ ਬਸ ਉਹਨਾਂ ਨੂੰ ਕਹਿੰਦਾ ਆਜੋ ਚਲੀਏ ਇਕੱਠੇ। ਨਾਲ ਭਾਂਜਾ ਕੱਪੜੇ ਪਵਾਏ ਭਾਂਜੇ ਨੂੰ। ਸ਼ਟਰ 'ਚ ਬੈਠਾ ਤੇ ਨਾਲ ਢੋਲ ਵਾਲੇ ਵੀ ਲੈ ਕੇ ਜਾਂਦੇ ਆ। ਆਹੋ ਕਹਿੰਦਾ 7 ਜਣੇ ਨਾਲ ਲੈ ਕੇ ਚੜ ਗਏ, ਸ਼ਟਲ ਦਾ ਭਾਰ ਹੋ ਗਿਆ ਤਾਂ ਜਾਵੇ ਹੀ ਨਾ। ਉਹਨਾਂ ਨੇ ਕਿਹਾ ਫਰੀਦ ਸਾਹਿਬ ਆਪਣਾ ਅਹਿਲੇ ਖਾਨਾ ਲਾਓ ਵਿੱਚ ਥੋੜਾ। ਸ਼ਟਰ 'ਚ ਸਾਜ ਹੀ ਬਹਿ ਗਿਆ ਤੇ ਖੁਸਰੇ ਵੀ ਨਾਲ ਲੈ ਕੇ ਜਾਂਦੇ ਆ। ਕਹਿੰਦਾ ਉੱਥੇ ਮਾਹੌਲ ਬਣਾਵਾਂਗੇ ਜਾ ਕੇ। ਸਹੀ ਗੱਲ। ਵੱਡੇ ਸਾਇੰਸਦਾਨ ਨੂੰ ਕਹਿੰਦਾ ਸ਼ਟਲ ਦੀ ਸਾਰੀ ਸੈਟਿੰਗ ਮੈਂ ਕਰਨੀ ਹੈ, ਤੇ ਇੰਜ ਉੱਤੇ ਮੰਜੇ ਲਾ ਕੇ ਸਾਇੰਸਦਾਨ ਸਵਾਏ ਵਿੱਚ। ਸ਼ਟਰ 'ਚ ਬਹਿ ਗਿਆ ਸਾਜ ਹੀ ਤੇ ਨਾਲ ਰੋਟੀ ਬਣ ਕੇ ਵੀ ਲੈ ਕੇ ਜਾ ਰਿਹਾ ਤੇ ਸਾਲਣ ਠੰਡਾ ਕਰਨਾ, ਉਹ ਥੱਲੇ ਅੱਗ ਨਹੀਂ ਨਿਕਲਦੀ, ਉਧਰੋਂ ਹੱਥ ਪਾ ਕੇ ਤੇ ਥੱਲੇ ਸ਼ਟਲ ਤੇ ਥੱਲੇ ਅੱਗ ਬਲਦੀ, ਉਧਰ ਵੀ ਗਰਮ ਕਰ ਰਿਹਾ ਸਾਲਣ। ਐ ਗਰਮ ਕਰ ਰਿਹਾ। ਨਹੀਂ ਸ਼ਟਲ ਤੇ ਜਾ ਰਿਹਾ ਨਾ, ਚੰਦ ਤੇ ਰਹਿ ਗਿਆ ਐਵੇਂ 100 ਕਦਮ। ਕਹਿੰਦਾ ਇੱਥੇ ਰੁਕ ਜਾਓ, ਕੋ ਪੈਦਲ ਚੱਲਦੇ। ਇੱਥੇ ਰਹਿਣ ਦੇ ਲੱਗ ਜਾ। ਆਹੋ ਇੱਥੇ ਲਾ ਲਓ, ਕਹਿੰਦਾ ਕੋ ਪੈਦਲ ਚੱਲਦੇ। ਸਾਜ ਹੀ ਸ਼ਟਰ ਤੇ ਚੰਦ ਤੇ ਗਿਆ ਤੇ ਉੱਥੇ ਮਾਈ ਚਰਖਾ ਨਹੀਂ ਕੱਤਦੀ। ਉਹਨੂੰ ਕਹਿੰਦਾ ਤੈਨੂੰ ਮੈਂ ਕਦੇ ਦੇਖਿਆ ਯਾਦ ਨਹੀਂ ਆਉਂਦਾ। ਅੱਛਾ ਸ਼ਟਰ ਤੇ ਚੱਲਾ ਵਾ ਤੇ ਬਾਹਰ ਲਿਖਾਇਆ ਨਾ ਛੇੜ ਮਲੰਗਾ ਉਹਨੂੰ। ਸ਼ਟਰ ਨਹੀਂ ਸ਼ਟਲ ਸ਼ਟਲ ਹੀ ਸ਼ਟਲ। ਸ਼ਟਰ 'ਚ ਇਹ ਪਿਓ ਪੁੱਤ ਗਏ ਆ ਤੇ ਉੱਪਰ ਜਾ ਕੇ ਅੱਬਾ ਫੌਤ ਹੋ ਗਿਆ। ਇਹਨੇ ਦਫਨਾਇਆ ਤੇ ਅੱਬਾ ਥੱਲੇ ਜ਼ਮੀਨ ਤੇ ਆ ਗਿਆ। ਕਿਉਂ? ਕਬਰ ਗੱਡੀ ਤੋਂ ਥੱਲੇ ਡਿੱਗ ਪਿਆ। ਅੱਬੇ ਉਹਨੇ ਗੱਟ ਵਾਲੇ ਲੱਭੇ ਜਾ ਕੇ। ਅੱਛਾ ਕਬਰ ਖੋਦੀ ਉੱਤੋਂ ਥੱਲੇ ਡਿੱਗ ਪਈ। ਉਹ ਵੀਰੇ ਲੱਗ ਲਾ ਰਹੇ। ਸ਼ਟਰ ਤੇ ਗਿਆ ਤੇ ਜਾ ਕੇ ਛੱਟਾ ਕਰਾਤਾ ਪੈਸਿਆਂ ਦਾ। ਉਹ ਪੈਸੇ ਤਾਂ ਨਿਕਲ ਗਏ।
ਆਹੋ ਉੱਥੇ ਗ੍ਰੈਵਿਟੀ ਨਹੀਂ ਹੁੰਦੀ। ਹਾਂਜੀ ਹਵਾ ਉਹ ਥੱਲੇ ਨਹੀਂ ਆਉਂਦੇ ਸ਼ਟਰ ਤੇ ਪੂਰੇ ਸਾਇੰਸਦਾਨ ਕੋਈ 5 ਵਾਲੇ ਨੋਟ ਦੇ ਗਏ 50 ਵਾਲੇ ਦੇ ਪਿੱਛੇ ਜਾਂਦੇ ਆ ਉੱਥੇ ਗਵਾਚ ਗਏ ਸਮਝ ਨਹੀਂ ਆਉਂਦੀ ਕੀ ਕਰਨਾ। ਹਾਏ ਸਹੀ ਗੱਲ ਸਹੀ ਸ਼ਟਲ ਤੇ ਚੜ ਗਿਆ ਸਾਜੀ ਤੇ ਬੈਨਰ ਲਿਖਾਤਾ ਬਰਾਸਤਾ ਜੰਗਲ ਹੈ। ਅੱਲਾ ਗੱਲਾਂ ਦੱਸੋ ਮਰੇ ਤੂੰ ਨਿਊ ਖਾਂ ਚ ਜਾਂਦੇ ਆ। ਕਾਲੂ ਭਾਈ ਗਿਆ ਚੰਦ ਤੇ ਸਾਇੰਸਦਾਨਾਂ ਦੇ ਨਾਲ, ਉੱਥੇ ਪਹਿਲੋਂ ਹੀ ਬੈਨਰ ਲੱਗੇ, ਹਮ ਕਾਲੂ ਕੋ ਚਾਂਦ ਪਰ ਆਨੇ ਪਰ ਖੁਸ਼ਾਮਦੀਦ ਕੇ। ਲੈ ਦਾਨਿਸ਼ ਭਾਈ ਵੀ ਸ਼ਟਲ ਤੇ ਚੰਦ ਤੇ ਗਿਆ ਤੇ ਉੱਥੇ ਕਲੋਨੀ ਕਟਿਆ ਕੱਟੀ ਹੈ ਗਈਆਂ ਤੇ ਉੱਥੇ ਆਪਣੇ ਰਿਸ਼ਤੇਦਾਰਾਂ ਨੂੰ ਵੇਚਣ ਦਿਆ ਉੱਥੇ ਕਲੋਨੀ ਕੱਟੀ ਗਈ ਆ। ਤਾਂ ਜੀ ਇਹ ਸ਼ਟਲ ਤੇ ਗਿਆ ਚੰਨ ਤੇ ਪਿੱਛੋਂ ਫੋਨ ਆਇਆ ਘਰ ਸਾਗ ਪੱਕਾ ਤੇ ਵਾਪਸ ਆ ਗਿਆ। ਉਹਦਾ ਸਟਾਈਲ ਨਹੀਂ ਚੈੱਕ ਉਹਨੇ ਕੀ ਮੇਰੀ ਗੱਲ ਨਹੀਂ ਕਰਕੇ ਕੋਈ ਗੱਲ ਉਹਨੇ ਕਿਹਾ ਅਗਲੀ ਸੁੱਟੋ। ਕਹਿੰਦਾ ਉਹਨਾਂ ਨੇ ਘਰ ਫੋਨ ਆਇਆ ਸਾਗ ਪੱਕਾ ਤੇ ਵਾਪਸ ਆ ਗਏ। ਦੱਸ ਯਾਰ ਕਹਿੰਦਾ ਚੰਦ ਤੇ ਫੇਰ ਚਲੇ ਜਾਗੇ। ਉਹ ਸ਼ਟਲ ਚੱਲਿਆ ਨੀਗਾ, ਸਾਰੇ ਸਾਇੰਸਦਾਨਾਂ ਨੂੰ ਕਹਿੰਦੇ ਪਾਓ ਬਈ 20 ਜੰਬੋ ਪੀ ਕੇ ਚੱਲਦੇ। ਦੋਵੇਂ ਭਰਾ ਸ਼ਟਰ ਤੇ ਗਏ ਨੇ ਨਾ, ਸ਼ਟਲ ਤੇ ਸ਼ਟਲ ਤੇ ਦੋਵੇਂ ਭਰਾ ਗਏ ਤੇ ਛੋਟੇ ਭਰਾ ਦਾ ਉੱਤੇ ਵਿਆਹ ਕਰਨ ਦੇ ਛੁਰਲੀਆਂ ਥੱਲੇ ਨੂੰ ਕਰਕੇ ਚਲਾਉਣ। ਆਪਣੇ ਪਿੰਡ ਚ ਕਹਿੰਦੇ ਆ, ਕਹਿੰਦਾ ਮੈਂ ਚੱਲਾਂ ਵਾ ਚੰਦ ਤੇ ਸ਼ਟਲ ਤੇ। ਉਹ ਕਹਿੰਦੇ ਆਪਣੀ ਪਹਿਲੇ ਸ਼ਟਲ ਤੇ ਵੇਖ ਲੈ। ਅੱਛਾ ਸ਼ਟਲ ਚ ਵੜਨ ਲੱਗਾ ਤੇ ਆਪਣੀ ਮਾਂ ਨੂੰ ਕਹਿਣਾ ਮੇਰੇ ਤੋਂ ਲੋਟਾ ਵਾਰ। ਚੰਦ ਤੇ ਚੱਲਾਂ ਸ਼ਟਲ ਤੇ ਆਪਣੇ ਪੀਰਾਂ ਨੂੰ ਵੀ ਲੈ ਗਿਆ ਤੇ ਨਾਲ ਕਵਾਲ ਵੀ ਪਾਏ ਆ। ਉੱਥੇ ਜਾ ਕੇ ਉੱਥੇ ਢੋਲਕੀ ਨਹੀਂ ਵੱਜ ਰਹੀ, ਉੱਥੇ ਢੋਲਕੀ ਤਾਂ ਜਾਈ ਜਾ ਰਹੀ ਤਾਂ ਮਗਰ ਸ਼ਟਲ ਤੇ ਚੱਲਾ ਤੇ ਵਿੱਚ ਕੁਕੜੀ ਰੱਖ ਲਈ ਸਦਕੇ ਲਈ ਤੇ ਉੱਤੇ ਜਾ ਕੇ ਵਾਰ ਕੇ ਸੁੱਟੀ ਆ। ਇਹ ਮਹੀਨੇ ਬਾਅਦ ਥੱਲੇ ਆਉਣੇ ਤੇ ਕੁਕੜੀ ਨਾਲ ਲੁੱਟਣ ਦੀ। ਇਹ ਵੀ ਸ਼ਟਲ 'ਚ ਬਹਿ ਗਿਆ ਸਾਜੀ ਆਂਡੇ ਦੇਣ ਵਾਲੀ ਕੁਕੜੀ ਲੈ ਗਿਆ। ਫਿਰ ਉਹਨੇ ਉੱਤੇ ਜਾ ਕੇ ਆਂਡਾ ਦਿੱਤਾ, ਪੀਰ ਦੇ ਮੱਥੇ 'ਚ ਵੱਜਾ ਆ ਗਿਆ। ਕਿਹਦੇ ਪੀਰ ਕਿੱਥੋਂ ਆ ਗਿਆ ਵਿੱਚ ਯਾਰ। ਉਹ ਸ਼ਟਲ ਹਲੇ ਥੋੜਾ ਜਿਹਾ ਚੜਿਆ ਵਾ ਤੇ ਐਵੇਂ ਉਹ ਚੋਂ ਬਾਹਰ ਨਿਕਲ ਕੇ ਚਲੋ ਚੰਦ ਵਾਲੇ ਕਿਰਾਇਆ ਤੋਰੋ। ਲੈ ਚੰਦ 14 ਅਗਸਤ ਤੇ ਸ਼ਟਲ ਲੈ ਕੇ ਜਾਂਦੇ ਤਾਂ ਸੰਸਰੇ ਟਿੱਕੀ ਕੱਢਦੀ ਇਹਨੂੰ। ਸਾਇੰਸਦਾਨਾਂ ਨੇ ਇਹਨੂੰ ਕਿਹਾ ਕਿ ਚੱਲੀਏ ਚੰਦ ਤੇ, ਕਹਿੰਦਾ ਜ਼ਰਾ ਗੋਲ ਹੋ ਲੰਦੇ ਹਲੇ ਚੁੱਭਣਾ। ਆਹ ਕਹਿੰਦਾ ਹਲੇ ਤਕੋਨਾ ਵਾ ਚੁੱਭੇਗਾ ਤੇਰਾ ਪੂਰਾ। ਸ਼ਟਲ ਤੇ ਚੰਦ ਤੇ ਗਿਆ ਤੇ 29 ਮੈਨੂੰ ਇਹ ਘਰ ਫੋਨ ਕਰਦਾ ਤੁਹਾਨੂੰ ਚੰਦ ਨਜ਼ਰ ਆ ਗਿਆ ਜਦ ਮੈਂ ਇੱਥੋਂ ਈਦ ਕਰਾ ਦੇਵਾਂ। ਚੰਦ ਤੇ ਜਾ ਕੇ ਤੇ ਉੱਥੋਂ ਫੋਨ ਕਰਕੇ ਲਾਈਟਾਂ ਮਾਰਨ ਡਿਆ, ਵੇਖ ਮੈਂ ਉੱਥੋਂ ਨਜ਼ਰ ਆਉਣ ਡਿਆ। ਮੋਬਾਈਲ ਦੀ ਟਾਰਚ ਮਾਰ ਕੇ ਇਹ ਚਲਾਉਣ ਦੇ ਅਸੀਂ ਸ਼ਟਲ ਤੇ ਭਾਈ ਚੰਦ ਤੇ ਪਹੁੰਚ ਕੇ ਵੀ ਚਲਾਈ ਜਾ ਰਿਹਾ। ਉਹ ਕਹਿੰਦੇ ਕੀ ਹੋਇਆ ਜੀ? ਕਹਿੰਦਾ ਪਾਰਕਿੰਗ ਹੀ ਨਹੀਂ ਲੱਭਣ ਦੀ ਕਿੱਥੇ। ਸ਼ਟਲ ਤੇ ਬਹਿ ਗਿਆ ਚੰਦ ਤੇ ਪਹੁੰਚ ਗਿਆ ਤੇ ਖੈਰ ਖਰੀਦ ਨਾਲ ਪਹੁੰਚਣ ਦੀ ਮੰਨਤ ਸੁੱਕੀ ਦੇਗ ਲਾ ਲਈ ਤੇ ਛਾਪਰ ਭਰ ਘਰ ਵਾਲ ਸੁੱਟਾਂ ਦੇ ਆ। ਅੱਛਾ ਇਹ ਚੰਨ ਤੇ ਸ਼ਟਰ ਤੇ ਗਿਆ ਵਾ, ਚੰਨ ਤੇ ਜਾ ਕੇ ਤੇ ਤਿਲਕ ਕੇ ਉੱਤੋਂ ਦੇ ਥੱਲੇ ਆ। ਉਹ ਗੋਲ ਸੀ ਨਾ ਯਾਰ। ਸ਼ਟਲ ਤੇ ਗਿਆ ਲੈ ਕੇ ਚੰਦ ਤੇ ਥੈਨਦਾਰ ਨੂੰ ਕਹਿੰਦਾ ਚਲੋ ਆਓ ਇੱਥੇ ਵਾਂਝੂ ਖੇਡੀਏ। ਮਰੇ ਉੱਥੇ ਖਲੋ ਹੀ ਨਹੀਂ ਹੁੰਦਾ, ਵਾਂਝੂ ਕੀ ਖੇਡਣਾ ਯਾਰ। ਨੈਸ਼ ਪੂਰਾ ਕੁਰੀਆਂ ਵਾ ਕੇ ਤੇ ਵਾਂਝੂ ਖੇਡਣ ਦਿਆ। ਭਾਈ ਉੱਥੇ ਤਿੱਲੇ ਵਾਲਾ ਖੁੱਸਾ ਪਾ ਕੇ ਚੰਦ ਤੇ ਗਿਆ, ਉੱਥੇ ਪੈਰ ਹੀ ਨਾ ਥੱਲੇ ਲੱਗੇ। ਆਪਣੇ ਲੋ ਤੇ ਚੰਨ ਤੇ ਫਿਰਨ ਡਿਆ। ਲੈ ਪੇਂਡੂ ਸੀਗਾ ਤੇ ਉਹ ਸ਼ਟਲ ਤੇ ਬਹਿਣਾ ਸੀਗਾ, ਸਰਦੀ ਸੀ, ਚੰਨ ਵਾਲੀ ਵਰਦੀ ਪਾਈ, ਉੱਤੋਂ ਲੋਈ ਲਪੇਟੀ ਵਰਦੀ ਦੇ ਉੱਤੋਂ। ਅੱਛਾ ਹਫਤਾ ਪਹਿਲੇ ਸ਼ਟਲ ਤੇ ਹਲੇ ਜਾਣਾ ਵਾ, ਹਫਤਾ ਪਹਿਲੇ ਰਿਸ਼ਤੇਦਾਰਾਂ ਨੂੰ ਮਿਲ ਰਿਹਾ, ਗਲੇ ਮਿਲ ਰਿਹਾ, ਹਾਰ ਪਾ ਰਿਹਾ, ਕਹਿੰਦਾ ਮੈਨੂੰ ਮਾਫ ਕਰ ਦੇਣਾ ਕੋਈ ਗਲਤੀ ਹੋ ਗਈ ਤੇ। ਦੱਸ ਯਾਰ ਤਾਜੇ ਵੀ ਸ਼ਟਲ ਤੇ ਗਿਆ ਚੰਦ ਤੇ, ਜਿਹੜੀ ਮਾਈ ਚਰਖਾ ਨਹੀਂ ਕਰਦੀ ਉਹਨੂੰ ਕਹਿੰਦਾ ਬਸ ਬਹੁਤ ਹੋ ਗਿਆ ਤੈਨੂੰ ਨਾਲ ਲੈ ਕੇ ਜਾਣਾ। ਤੂੰ ਬਹੁਤ ਕੰਮ ਕਰ ਲਿਆ। ਬਹੁਤ ਮਿਹਨਤ ਕਰ ਲਈ ਤਾਂ ਆਰਾਮ ਦੇ ਦਿਨ। ਅੱਛਾ ਵੱਡਾ ਬੈਗ ਕੱਪੜਿਆਂ ਦਾ ਰੱਖਿਆ ਤੇ ਅੰਦਰ ਜਗ੍ਹਾ ਨਹੀਂ ਸੀ, ਉਹਦੀ ਚੁੰਝ ਨਾ ਆਇਆ ਕਰਕੇ ਟੰਗ ਦਓ। ਦੱਸ ਉਹ ਜਾ ਰਿਹਾ ਤੇ ਪੂਰਾ ਨਾਲ ਬੈਗ ਉੱਤੇ ਜਾ ਰਿਹਾ। ਅੱਛਾ ਹੱਡੀ ਰੋਟੀ ਲਈ ਇੰਨਾ ਸਮਾਨ ਰੱਖਿਆ, ਉਹਦੇ ਚ ਪਾਥੀਆਂ ਇੰਨੀਆਂ ਰੱਖੀਆਂ ਬਹਿਣ ਨੂੰ ਜਗ੍ਹਾ ਹੀ ਨਹੀਂ। ਦੋਨੇ ਭਰਾ ਧਰੂ ਕੇ ਕਣਕ ਵਾਲਾ ਪੜੋ ਲਾਵੇ ਚਵਾਰ ਉੱਥੇ ਕਿਹਨੇ ਚੱਕੀ ਲੱਗੀ। ਲਮਕ ਕੇ ਜਾਂਦੇ ਆ ਸ਼ਟਲ ਨਾਲ ਛੜ ਕੇ ਡਿੱਗਿਆ ਤੈਨੂੰ। ਉਹਨਾਂ ਨੇ ਇਹਦੀ ਡਿਊਟੀ ਲਾਤੀ ਕਿ ਸ਼ਟਲ ਤੂੰ ਤਿਆਰ ਕਰਨੀ ਹੈ। ਇਹ ਵੀ ਸਾਇੰਸਦਾਨ ਸੀ, ਇਹਨੇ ਭਾਈ ਪੂਰੀ ਮਿਹਨਤ ਨਾਲ ਤਿਆਰ ਕੀਤੀ। ਤੂੰ ਇੰਨੀ ਠੁੱਸ ਬਣੀ, ਉਹ ਉੱਡਣ ਦੇ ਵਿੱਚੋਂ ਕੋਰੇ ਡਿੱਗਣ ਦੇ। ਤਾਜੇ ਨੇ ਕਿਸੇ ਨੇ ਕਿਹਾ ਚੰਦ ਤੇ ਪਾਣੀ ਹੈ ਨਹੀਂ ਤੇ ਸ਼ਟਲ 'ਚ ਨਲਕਾ ਲਾਉਣ ਦਿਆ। ਕਿੱਡਾ ਘਟੀਆ ਸ਼ਟਲ ਬਣਾਇਆ, ਉਹ ਝਟਕੇ ਲਾ ਕੇ ਜਾਂਦੇ। ਅੱਛਾ ਸ਼ਟਲ ਥੋੜਾ ਉੱਤੇ ਗਿਆ ਤੇ ਅੱਗ ਸਲੋ ਹੋਈ, ਕਹਿੰਦਾ ਲੱਗਦਾ ਸਿਲੰਡਰ ਮੁੱਕ ਗਿਆ। ਸ਼ਟਰ ਉੱਤੇ ਜਾ ਕੇ ਆਇਆ ਕਰਨ ਲੱਗ ਪਿਆ ਤੇ ਵੇਖਣ ਨੇ ਕਹਿੰਦਾ ਤੇ ਯਾਰ ਚੋਰ ਸੋਚ ਕਿੱਥੇ। ਨਹੀਂ ਚੋਕ ਬੜੀ ਦੂਰ ਚਲ ਗਈ ਸ਼ਟਲ, ਮਾੜਾ ਜਿਹਾ ਉਹਨੂੰ ਝਟਕਾ ਲੱਗਾ, ਕਹਿੰਦਾ ਲੋ ਜੀ ਜ਼ਰਬ ਲੱਗ ਗਈ। ਅਯੋ ਮਾਰਾ ਇਹ ਤੁਰਿਆ ਵਾ ਸ਼ਟਲ ਤੇ ਐਵੇਂ ਫਰੀ ਨੇ ਖਾਪਾਤੀ। ਮੇਰਾ ਮੋਬਾਈਲ ਕਿਹਨੇ ਕੱਢਿਆ ਵਾ? ਅੱਛਾ ਇੱਕ ਬੰਦੇ ਦੇ ਪੈਸੇ ਦੇਣੇ ਸੀ ਤੇ ਉਹਨੂੰ ਕਹਿਣਾ ਚੰਗਾ ਯਾਰ ਮੈਂ ਚੱਲਾਂ ਸ਼ਟਰ ਤੇ, ਉਹਨੇ ਕਿਹਾ ਤੂੰ ਆ ਹੀ ਜਾਣਾ, ਕਹਿੰਦਾ ਨਹੀਂ ਮੈਨੂੰ ਪਤਾ ਨਹੀਂ ਹੋਣਾ।
ਸ਼ਟਰ 'ਚ ਬੈਠਾ ਸਾਜੀ, ਉੱਥੇ ਜਾ ਕੇ ਆਟੇ ਫਰੀ ਵਾਲੀ ਫਲੈਕਸ ਲਾਉਂਦੇ ਆ ਸ਼ਬਾਸ਼ ਸ਼ਰੀਫ ਦੀ। ਯਾਰ ਉੱਥੇ ਯਾਰ ਫਿੱਟੇ ਉੱਥੇ ਕਿਹਨੇ ਲੈਣਾ ਯਾਰ। ਸ਼ਟਰ ਤੇ ਚੱਲਾ ਤੇ ਖਾਲੀ ਪੀਪੇ ਰੱਖਣ ਡਿਆ। ਮੈਂ ਕਿਹਾ ਇਹ ਕੀ ਕਹਿੰਦਾ ਯਾਰ, ਵਾਲ ਵੱਜ ਜਾਣੇ, ਕੱਟ ਕਿੱਥੇ ਸੁੱਟਨੇ। ਚੰਦ ਤੇ ਗੱਲ ਨਹੀਂ ਨਾ ਹੋਣਾ ਭਾਈ ਓਏ ਚੰਦ ਤੇ ਭਾਜੀ ਉਹਨਾਂ ਨੇ ਗੇਮ ਪਾ ਲਈ ਪੂਰੀ। ਹਾਂਜੀ ਕਹਿੰਦੇ ਕਲੋਨੀ ਵਿੱਚ ਜਗ੍ਹਾ ਵੀ ਵਿਕ ਰਹੀ ਉੱਥੇ। ਹਾਂਜੀ ਪਤਾ ਨਹੀਂ, ਮੈਂ ਸੁਣਿਆ ਵਾ। ਕਹਿੰਦਾ ਮੇਰੇ ਕਾਰਨਰ ਤੇ 3 ਪਲਾਟ ਆ ਉੱਥੇ। ਹੁਣ ਸਸਤੀ ਮਿਲ ਜਾਣੀ ਫੇਰ ਬਾਹਰ। ਸ਼ੇਖ ਮੁਜੀਬ ਨੇ ਉੱਥੇ ਲਈ ਆ। ਅੱਛਾ ਚੰਦ ਤੇ ਜਾ ਰਿਹਾ ਵਾ ਤੇ ਪਤਾ ਨਹੀਂ ਕਿੱਥੇ ਗਵਾਚ ਗਿਆ ਸ਼ਟਲ। ਉਹਨਾਂ ਨੇ ਫੋਨ ਕੀਤਾ, ਉਹਨੇ ਕੀ ਹੋਇਆ, ਕਹਿੰਦਾ ਜੀ ਆਹ ਕਿਹੜੀ ਚਵਲ ਨਾਲ ਭਾਈ ਹੈ, ਥੋੜਾ ਪਿੱਛੇ ਮੈਨੂੰ ਕਹਿੰਦਾ ਇਧਰੋਂ ਦੀ ਸ਼ਾਰਟਕਟ ਕੱਢ। ਉਧਰੋਂ ਦੀ ਕੱਢਿਆ ਕੋ ਮੈਂ ਪਤਾ ਨਹੀਂ ਕਿੱਦਾਂ ਨਿਕਲ ਗਿਆ। ਲੁੱਟੋ ਵਾਲੇ ਲੈ ਕੇ ਫਿਰਦੇ ਆ ਉਹਨਾਂ ਨੂੰ। ਚਾਚੀ ਯਾਰ ਤੂੰ ਸਿੱਧਾ ਜਾ ਤੂੰ। ਉਹ ਚੰਦ ਤੇ ਜਾਣ ਦੇ ਕਹਿੰਦਾ ਮੁਸ਼ਤਰੀ ਵੱਲੋਂ ਨਹੀਂ ਮੋੜ ਲੋ ਜ਼ਰਾ ਐਡ ਯਾਰ ਏਡੀ ਸਪੀਡ 'ਚ ਸ਼ਟਰ ਲੈ ਕੇ ਗਿਆ, ਉਹ ਚੰਨ 'ਚ ਜਾ ਕੇ ਅੰਜ ਬੱਚੇ। ਉਹ ਸ਼ਟਰ ਮਾਰਾ ਜਿਹਾ ਚੱਲਿਆ ਵਾ ਤੇ ਉਹਨਾਂ ਨੂੰ ਕਹਿੰਦਾ ਮਾਰਾ ਜਿਹਾ ਨਾ ਰਾਹ 'ਚ ਕਿਤੇ ਸਟਾਪ ਕਰਿਓ, ਪਿਸ਼ਾਬ ਬਹੁਤ। ਭਾਈ ਸ਼ਟਲ ਇੰਜ ਕਰਕੇ ਜਾ ਕੇ ਚੰਦ ਨਾਲ ਲੱਗੀ ਤੇ ਮਾਈ ਪਹਿਲੋਂ ਹੀ ਅੱਗੇ ਖਲੋਤੀ ਚਰਖੇ ਵਾਲੀ ਕਾਲੂ ਨੂੰ ਤੇ ਨਹੀਂ ਲਿਆਏ। ਉਹ ਦੱਸ ਸਪੀਡ ਨਾਲ ਸ਼ਟਰ ਚੰਦ ਤੋਂ ਵੀ 50 ਕਿਲੋਮੀਟਰ ਉੱਤੇ ਨਿਕਲ ਗਿਆ ਸ਼ਟਰ। ਦੱਸ ਚੰਦ ਤੇ ਲੰਮੇ ਪਿਆ ਤੇ ਇੱਕ ਬੰਦੇ ਨੂੰ ਕਹਿੰਦਾ ਮੇਰੀਆਂ ਲੱਤਾਂ ਤੇ ਚੜ ਜਾ। ਚੰਦ ਨੇ ਜਾਣਾ ਸੀ ਤੇ ਸਵਿਮਿੰਗ ਵਾਲੇ ਸੂਟ ਖਰੀਦਣ ਦੇ ਵਿੱਚ ਸਮੁੰਦਰ 'ਚ ਜਾਣਾ ਤੂੰ। ਸ਼ਟਰ ਤੇ ਜਾ ਕੇ 2 ਜਣੇ ਬੈਠੇ ਸੀ ਨਾ ਵਿੱਚ, ਤੇ ਇੱਕ ਜਣੇ ਨੂੰ ਥੱਲੇ ਲੱਤ ਕੇ ਕਹਿਣ ਡਿਆ ਚੱਲਨੇ ਆ ਬਸ 10 ਮਿੰਟ। ਸਾਇੰਸਦਾਨਾਂ ਨੇ ਕਿਹਾ ਚਲੋ ਚੰਦ ਤੇ ਚੱਲੀਏ ਤੇ ਵਿੱਚ ਬਹਿ ਗਿਆ ਚੰਗਾ। ਇੱਕ ਸਿਆਣਾ ਜਿਹਾ ਹੋਰ ਸਾਇੰਸਦਾਨ ਆਇਆ ਤੇ ਉੱਥੇ ਰੋਲਾ ਬਣਾ ਲਿਆ, ਇਹ ਗਿਆ ਮੈਂ ਨਹੀਂ ਜਾਣਾ। ਸ਼ਟਰ 'ਚ ਬੈਠਾ ਸਾਜੀ, ਪਿੱਛੋਂ ਫੋਨ ਆਇਆ ਤੇ ਗਾਣਾ ਪੈਂਦੀਆਂ, ਕਹਿੰਦੇ ਮਰੇ ਆਖਰੀ ਤਰੀਕ ਦਾ ਡਬਲ ਵੇਲੇ ਵੀ ਨਾਲ ਹੀ ਲੈ ਗਏ। ਬਿੱਲ ਵੀ ਨਾਲ ਲੈ ਗਏ। ਤੇ ਉੱਥੇ ਸੈਨ ਦਾ ਪੁੱਛੋ ਉੱਤੇ ਕੋ ਹਿਸਾਬ ਲੱਗਦਾ ਤਾਰਨ ਦਾ ਜਿੰਨਾ ਜਿਕਰ ਪਹੁੰਚਦਾ ਤੁਹਾਡਾ ਮੀਟਰ ਕੱਟਿਆ ਜਾਣਾ ਬੇਟੇ। ਸ਼ਟਲ ਚੱਲੀ ਤੇ ਮੀਡੀਆ ਵਾਲੇ ਆ ਕੇ ਕਹਿੰਦੇ ਹਾਂਜੀ ਕੀ ਗੱਲ ਚੰਦ ਤੇ ਚੱਲੇ, ਕੀ ਤੁਸੀਂ ਕਰਕੇ ਆਓਗੇ? ਕਹਿੰਦਾ ਇਹਨਾਂ ਨੂੰ ਪੁੱਛੋ ਜੀ, ਆਪਾਂ ਤੇ ਘਰੋਂ ਭੱਜੇ ਆ। ਦੋਵੇਂ ਭਰਾ ਸ਼ਟਰ ਤੇ ਚੱਲੇ ਤੇ ਥੋੜਾ ਉੱਤੇ ਗਏ ਤੇ ਡਰਨ ਲੱਗ ਪਏ। ਛੋਟੇ ਭਰਾ ਨੂੰ ਕਹਿੰਦਾ ਕੋਈ ਕਲਾਮ ਹੀ ਸੁਣਾ। ਭਾਈ ਸ਼ਟਲ ਚਲਾਉਂਦੇ ਆ ਸੀ ਇਹ ਤੇ ਹੌਲੀ ਹੌਲੀ ਚਲਾਉਂਦੇ ਆ। ਇੱਕ ਸਾਇੰਸਦਾਨ ਨੇ ਕਿਹਾ ਤੇਜ਼ ਚਲਾ, ਕਹਿੰਦਾ ਉਹ ਸੀਟ ਥੱਲੇ ਫਿਰ ਵੱਟਿਆਂ ਵਾਲੀ ਬੋਤਲ ਪਈ, ਉਹ ਜ਼ਰਾ ਖੜਕਾ। ਉਹ ਟਕ ਟਕ ਟਕ। ਅੱਛਾ ਇਹਨੂੰ ਗਵਰਨਮੈਂਟ ਨੇ ਨਾ ਤੋਪ ਦੇ ਦਿੱਤੀ ਇਨਾਮ 'ਚ। ਉਹਨਾਂ ਨੇ ਕਿਹਾ ਵੀ ਆਨਰ ਦੇ ਵਿੱਚ ਵੱਡਾ ਹੀ ਸਿਵਲ ਅਜ਼ਾਜ਼ ਦੇ। ਹਾਂ ਤਾਂ ਸੋਹਣਾ ਉਹਦੇ ਉੱਤੋਂ ਕਟਾ ਕੇ ਨਾ ਤੇ ਉਹਨੂੰ ਇੱਥੋਂ ਨਾੜੇ ਦੇ ਚੌਕ 'ਚੋਂ ਰਦਾ ਬਾਦਲ ਲਪਾਇਆ। 4 ਬੰਦੇ ਭਾਈ ਆਹੋ ਤੇ ਸਾਰੇ ਬਾਬੇ ਬੈਠੇ ਇਹਦੇ 'ਚ, ਕਿਉਂਕਿ ਉਹਨਾਂ ਨੇ ਸਕੂਨ ਨਾਲ ਤੁਰੀ ਜਾ ਰਹੇ ਆ ਆਰਾਮ ਨਾਲ। ਕੱਲੇ ਬਾਬੇ ਲੈ ਕੇ ਜਾ ਰਹੇ ਆ ਬਸ। ਅੱਛਾ ਤੋਪ 'ਚ ਮੂੰਹ ਬਾਹਰ ਕੱਢ ਕੇ ਕਹਿੰਦਾ ਬਾਜੀ GTS ਹੈ। ਤੋਪ ਹਕੂਮਤ ਨੇ ਦਿੱਤੀ, ਘਰ ਲੈ ਕੇ ਜਾ ਰਿਹਾ ਤੇ ਮਾਡਲ ਲੱਗਾ ਬਾਹ ਦੇ ਦਿੰਦੇ ਆ। ਤੋਪ ਚੋਂ ਬਾਹਰ ਨਿਕਲੀ ਇੰਨੀ ਭੈੜੀ ਲੱਗਦੀ। ਮੈਨੂੰ ਸ਼ਟਰ ਦੀਆਂ 2 ਗੱਲਾਂ ਆਂਦੇ ਸ਼ਟਰ ਬਣਾ ਲਿਆ। ਅੱਛਾ ਇਹਨੇ ਸ਼ਟਰ ਬਣਾ ਲਿਆ। ਉਹ ਮਾਰਾ ਜਿਹਾ ਕਿਤੇ ਉੱਤੇ ਗਿਆ ਤੇ ਬੰਦਾ ਉੱਠ ਕਹਿੰਦੇ ਉੱਚੀਆਂ ਲੰਮੀਆਂ ਲਾਲ ਕਦੂਰਾਂ ਪੱਤਰ ਜਿਹਾ ਕਾਵੇ ਮੇਰੇ ਉਹ ਪੈਰੋਂ ਤੇ ਭਰਾਓ। ਤੇ ਬਾਹਰ ਲੱਗਿਆ ਚੀਮਾ ਟਾਈਮ। ਸ਼ਟਰ ਦੇ ਵਿੱਚ ਦੋਵੇਂ ਭਰਾ ਬਹਿ ਗਏ ਨਾ ਤੇ ਦੋਵੇਂ ਰਾਹ 'ਚ ਕਿਤੇ ਗੱਲ ਹੋ ਗਈ। ਕਹਿੰਦਾ ਛੋਟਾ ਕਹਿੰਦਾ ਯਾਰ ਭਾਬੀ ਨਾਲ ਐਵੇਂ ਨਾ ਮੂੰਹ ਮਾਰੀ ਜੀ ਗੱਲ ਹੋ ਗਈ ਤੇ ਉੱਤੇ ਗਿਆ, ਉਹਨੂੰ ਛੱਡ ਕੇ ਆ ਗਿਆ। ਇਸ ਗੁੱਸੇ 'ਚ ਵੀ ਸ਼ਟਰ 'ਚ ਬਹਿ ਗਿਆ ਤੇ ਗਾਣਾ ਗਾਉਂਦੇ ਆ ਉੱਚੀ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਸ਼ਟਰ ਲੈ ਕੇ ਚੱਲੇ ਸਾਜੀ ਤੇ ਉਹਦੇ ਅੱਗੇ ਬੈਨਰ ਲਿਖਾ ਕੇ ਲਾਉਂਦੇ ਆ ਸੰਗਤ। ਚੰਦ ਤੇ ਚੱਲੀ, ਕਹਿੰਦਾ ਰਵਾਨਗੀ ਠੀਕ 7:30 ਵਜੇ। ਕਿਸੇ ਦਾ ਇੰਤਜ਼ਾਰ ਨਹੀਂ ਕੀਤਾ। ਹਾਂ ਚਿਪਕਣੀ ਤੇ ਡਰ ਤੋਂ ਸਾਰੇ ਹੀ ਸ਼ਟਰ 'ਚੋਂ ਥੱਲੇ ਤੋੜਤੇ। 2 ਲੱਤਾਂ ਵਾਲੇ ਸੁੱਚ ਦੀ ਮਾਲਿਸ਼ ਕੀਤੀ ਹੁੰਦੀ। 4 ਲੱਤਾਂ ਵਾਲੀ ਐਨਕ ਹੁੰਦੀ। 4 ਲੱਤਾਂ ਵਾਲੀ ਵਿਸਾਖੀ ਵਾਲਾ ਮਗਰਮੱਛ ਹੁੰਦਾ ਵਾ। ਆਹੋ ਲੈ ਅੰਨੇ ਨੂੰ ਦੂਰੋਂ ਕਿਹਾ ਹੁੰਦਾ, ਉਹ ਵੇਖ ਕੇ ਇੱਕ ਟੁੰਡੇ ਨੂੰ ਕਹਿੰਦੇ ਹੱਥ ਪਵਾਈ। ਟੈਂਕ 'ਚ ਭਰਿਆ ਇੱਕ 'ਚ 1 ਮਿੰਟ ਬਾਅਦ ਥੋੜੀ ਬਾਹਰ ਨਿਕਲੇ ਤੇ ਖੂਨੋਂ ਖੂਨ ਹੋਇਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਕੁੱਤਾ ਕਿੰਨੇ ਵਿੱਚ ਸੁੱਟਿਆ। ਇਹ ਦੱਸ ਤੂੰ। ਮੇਰੇ ਤੋਂ ਪਹਿਲੇ ਉਹਨੂੰ ਲੱਭਣ ਕੋਈ ਨਹੀਂ ਦਿੱਤਿਆ ਖਾਣ ਨੂੰ। ਟੈਂਕ ਲੈ ਕੇ ਜਾਣ ਡਿਆ, ਅੱਗੇ ਮਾੜਾ ਜਿਹਾ ਟਿਸ਼ੂ ਆਇਆ ਤੇ ਭਰਾ ਨੂੰ ਕਹਿੰਦਾ ਨਹੀਂ ਮੋੜ ਲੱਗੋ। ਟੈਂਕ ਲੈ ਕੇ ਜਾਂਦੇ ਕਿ ਟੋਇਆ ਆਇਆ ਤੇ ਲਿਫਟਰ ਮੰਗਾ ਲਿਆ ਇਹਨਾਂ ਨੇ।
ਚਕਾ ਲੈ ਕੇ ਜਾ ਰਿਹਾ ਕਿ ਸਪੀਡ ਬ੍ਰੇਕਰ ਆਇਆ ਤੇ ਕਹਿੰਦਾ ਸਰਾਣੇ ਮੰਗਾ ਲਾ ਕਰੋ ਰਾਤ ਇੱਥੇ ਰਹਿੰਦੇ ਪੂਰਾ ਹੀ ਇਹ ਕਹਿੰਦਾ ਬਹੁਤ ਟਾਈਮ ਲੱਗ ਜਾਣਾ। ਫਰੀਦ ਨੇ ਭਾਈ ਗੋਲਾ ਚਲਾਇਆ, ਉਹ ਟੈਂਕ 'ਚ ਹੀ ਚੱਲ ਗਿਆ। ਉਹ ਸਾਰੇ ਕਹਿੰਦੇ ਕੀ ਹੋਇਆ? ਉਹ ਕਹਿੰਦਾ ਪੈਪ ਹੀ ਜਾਮ ਹੋਇਆ ਸੀ ਉਸ ਤੋਂ ਬਾਅਦ। ਯਾਰ ਇਹ ਕੀ ਗੱਲ ਹੈ? ਭਾਈ ਗਿਆ ਵਾ ਕਾਲੂ ਫੌਜੀਆਂ ਕੋਲ, ਉਹਨਾਂ ਨੇ ਕਿਹਾ ਤੈਨੂੰ ਟੈਂਕ ਦੇਣਾ ਚਲਾਣਾ ਆਂਦਾ ਹੀ ਹੈ? ਕਹਿੰਦਾ ਹਾਂਜੀ। ਇਹ ਵਿੱਚ ਵੜ ਕੇ ਬਟਨ ਨੱਪੇ, ਉਹ ਉਤਲਾ ਪੈਪ ਘੁੰਮ ਗਿਆ, ਮੇਜਰ ਦਾ ਸਿਰ ਪਾਟ ਗਿਆ। ਟੈਂਕ ਦੇ ਪੈਪ ਦੇ ਦੁਸ਼ਮਣ ਨੂੰ ਪਤਾ ਲੱਗਾ ਵੀ ਇਹ ਅੰਦਰ ਨਾ ਖਾਨ ਸਾਹਿਬ ਆ। ਹਾਂ ਉਹਨੇ ਬਾਹਰੋਂ ਦੇ ਨਾ ਠੰਡਾ ਪਾਣੀ ਉੱਤੋਂ ਦੀ ਪਾ ਤੇ ਬਾਹਰ ਨਿਕਲ ਕੇ ਕਹਿੰਦਾ ਸਾਹ ਜੀ ਗੋਲੀ ਮਾਰ ਗੋਲੀ ਮਾਰ ਦੇ। ਟੈਂਕ ਲਿਆ ਤੇ ਜੰਗਲ 'ਚ ਹੀ ਫਿਰਦਾ ਰਹਿੰਦਾ ਸੀ ਉਹ। ਇੱਕ ਦਿਨ ਨਾ ਇਹ ਲੰਮੇ ਪਿਆ ਤੇ ਗੋਲੇ ਥਾਣੀ ਨਾ ਇੱਕ ਗਲੈਰੀ ਆ ਕੇ ਦੀ ਝੋਲੀ ਤੇ ਟੈਂਕ ਭਾਈ ਚਲਾ ਰਿਹਾ ਤੇ ਅੱਗੋਂ ਦੁਸ਼ਮਣ ਚੜਿਆ ਪਿਆ ਤੇ ਪਰਾਂ ਨੂੰ ਮੋੜ ਲਈ। ਉਹ ਵੱਡੇ ਮੇਜਰ ਨੇ ਪੁੱਛਿਆ ਪਰਾਂ ਨੂੰ ਕਾਹਤੋਂ ਚੱਲ ਗਿਆ? ਕਹਿੰਦਾ ਉਹਦਾ ਹੈਂਡਲ ਡੋਲਣ ਦਿਆ ਸੀ, ਮੈਂ ਗਿਆ। ਆਪਣੇ ਤਾਏ ਤੇ ਨਾ ਤੰਗ ਸੀਗਾ ਸਾਜ ਜੀ, ਉਹਨੂੰ ਤੋਪ ਚਵਾ ਕੇ ਨਾ ਤੇ ਤੋਪ ਦਾ ਗੋਲੇ ਵਾਲਾ ਜਿਹੜਾ ਅਗਲਾ ਮੂੰਹ ਆ ਉਹਦੇ ਅੱਗੇ ਐਲਬੋ ਲਾਤੀ ਪਿੱਛੇ ਨੂੰ, ਕਹਿੰਦਾ ਚੱਲ ਚਲਾ ਦੇ ਹੁਣ। ਟਰਨ ਗੋਲਾ ਵੱਜ ਗਿਆ, ਉਹਦੇ ਐਲਬੋ ਲਾਤੀ ਹੈ। ਅੱਛਾ ਟੈਂਕ ਲੈ ਜਾ ਤਾਇਆ ਜੀ ਚਲਾਓ। ਟੈਂਕ ਲੈ ਜਾ ਕੇ ਨਾ ਖੰਬੇ ਦੇ ਵਿੱਚ ਠਾ ਠਾ ਮਾਰ ਰਿਹਾ। ਮੈਂ ਕੀ ਹੋਇਆ? ਕਹਿੰਦਾ ਹੈਂਡਲ ਸਿੱਧਾ ਕਰ ਟੈਂਕ 'ਚ ਮਰਨ ਦਿਆ ਭਾਈ ਫਰੀਦ। ਮੈਂ ਕਿਹਾ ਚੱਲਾਂਗੇ, ਕਹਿੰਦਾ ਨਹੀਂ ਕੱਪੜੇ ਬਦਲਣ ਲੱਗਾ ਅੰਦਰ ਜਾ ਕੇ। ਟੈਂਕ ਟੋਇਆਂ ਚ ਵਾੜ ਲਿਆ, ਉਹਦੀ ਚੈਨ ਜੀ ਬਿੰਗੀ ਹੋ ਗਈ ਤੇ ਚੱਕੇ ਵਾਲੇ ਕੋ ਸਿੱਧੀ ਕਰਾਉਣ ਦਿਆ। ਅੱਛਾ ਟੈਂਕ ਦੇ ਅੱਗੇ ਕਾਰ ਆ ਗਈ ਹੈ ਤੇ ਆਪਣੇ ਉਸ ਪੈਪ ਨਾਲ ਉਹਨੂੰ ਕਰਨ ਡਿਆ ਨਾ ਨਾ। ਭਾਈ ਇੰਜ ਕਰਕੇ ਟੈਂਕ ਲੈ ਕੇ ਜਾ ਰਿਹਾ, ਕਿਤੇ ਬਟਨ ਨੱਪਿਆ ਗਿਆ, ਉਹ ਡੰਡਾ ਜਿਹਾ ਚੁੱਕਿਆ ਗਿਆ ਤਾਂ ਉੱਤੇ ਤਾਰਾਂ ਨਾਲ ਲੱਗਾ, ਥੱਲੇ ਤੜਫਣ ਦਿਆ ਸ਼ਾਟ ਨਾਲ। ਓਏ ਭਰਾ ਨਾਲ ਲੜ ਪਿਆ ਨਾ, ਉਹ ਕਿਤੇ ਟੈਂਕ 'ਚ ਇਹ ਸੁੱਤਾ ਜਾ ਕੇ ਭਰਾ ਨੇ ਟੈਂਕ ਪਾਣੀ ਨਾਲ ਭਰਤਾ, ਇਹਨੇ ਜਾਲ ਮਾਰੀ ਡੁੱਬ ਉਹ ਗਿਆ। ਜਿਹੜਾ ਟੈਂਕ ਦੇ ਅੱਗੇ ਨਹੀਂ ਹੁੰਦਾ, ਇਹ ਟੈਂਕ ਨਿਕਲ ਸਪੀਡ ਨਾਲ ਲੈ ਕੇ ਨਿਕਲਿਆ। ਵਿੱਚੋਂ ਘਰੋਂ ਫੋਨ ਆਇਆ, ਉਹਨੇ ਕਿਹਾ ਤੁਸੀਂ ਟੈਂਕ ਲੈ ਗਏ? ਕਹਿੰਦਾ ਆਹੋ। ਕਹਿੰਦੇ ਹਾਂ ਉਹ ਤੇ 2 ਕਮੀਜ਼ਾਂ ਸੁੱਕਣੇ ਪਾਈਆਂ ਸੀ। ਉਹ ਵੀ ਨਾਲ ਹੀ ਚਲੀਆਂ ਗਈਆਂ। ਓਏ ਹਕੂਮਤ ਨੇ ਟੈਂਕ ਦਿੱਤਾ ਤੇ ਅਜ਼ਾਬ ਪਾਇਆ ਮਹੱਲੇ 'ਚ। ਸਮਝ ਨਹੀਂ ਆ ਰਹੀ ਵੀ ਇਹਦਾ ਕਰਨਾ ਕੀ ਆ ਹੁਣ। ਰੋਜ਼ ਰਾਤ ਨੂੰ ਭਾਈ ਸਵੇਰੇ ਬੁਆੜ ਕੇ ਉਹ ਭਾਈ ਆਪਣਾ ਟੈਂਕ ਅੱਗੇ ਕਰ, ਅਸੀਂ ਰਕਸ਼ਾ ਕਰਨਾ। ਟੈਂਕ ਕਦੀ ਉਹ ਉੱਥੇ ਖੜਾ, ਕਦੀ ਉਹ ਉੱਥੇ ਖੜਾ। ਹਕੂਮਤ ਨੇ ਟੈਂਕ ਦੇ ਦਿੱਤਾ ਤੇ ਉਹ ਟਰੈਕਟਰ ਵਾਲਾ ਸ਼ੀਸ਼ਾ ਲਾਉਂਦੇ ਆ ਅਗਲੇ ਪੈਪ ਤੇ। ਕਿਹੜਾ? ਉਹ ਟਰੈਕਟਰ ਦੇ ਅੱਗੇ ਸ਼ੀਸ਼ਾ ਨਹੀਂ ਲੱਗਾ ਸੈਂਸਰ ਵਾਲਾ? 2 ਟੈਂਕ ਭਾਈ ਏਦਾਂ ਜੋੜ ਕੇ ਉਹ ਰੋ ਵਾਲੀ ਮਸ਼ੀਨ ਬਣਾਈ। ਪੁੱਠੇ ਜੋੜ ਕੇ। ਹਕੂਮਤ ਨੇ ਭਾਈ ਫਰੀਦ ਨੂੰ ਵੀ ਟੈਂਕ ਦੇ ਦਿੱਤਾ, ਇਹਦੀ ਗਲੀ ਤੰਗ ਆ, ਇਹਨੇ ਸਿਰਫ ਪੈਪ ਪੁੱਟ ਲਿਆ, ਕਹਿੰਦਾ ਬਾਕੀ ਰੱਖ ਲੈ। ਉਹਨਾਂ ਨੇ ਕਿਹਾ ਖਿਲਾਰਨਾ ਕਿਤੇ, ਕਹਿੰਦਾ ਮੈਂ ਘਰ ਖਿਲਾਰ ਲੂੰ। ਇਹਨੇ ਗਰਾਜ 'ਚ ਖਿਲਾਰਿਆ ਤੇ ਉਹਦੀ ਜਿਹੜੀ ਅਗਲਾ ਪੈਪ ਇਹਦੀ LCD ਦੇ ਕਮਰੇ 'ਚ ਦੀ ਐਲਸੀਡੀ ਵਿੱਚ ਵੜਿਆ। ਇੰਜ ਕਰਕੇ ਭਾਈ ਆਇਆ ਵਾ ਟੈਂਕ ਇਹਨਾਂ ਦੇ ਮਹੱਲੇ ਬਾਸ ਹੋਣਾ ਤੇ ਉਹਦਾ ਪੈਪ ਤਾਂ ਨੂੰ ਸੀ, ਕਹਿੰਦਾ ਓਏ ਇੱਕ ਬੰਬੂ ਵਾਲਾ ਟਾਂਗਾ। ਦੁਕਾਨ ਸਾਹਿਬ ਅਸੀਂ ਟੈਂਕ ਮਿਲ ਗਿਆ ਤੇ ਦੁਕਾਨ ਹੀ ਮਿਲਣ ਦੀ ਕਿਰਾਏ ਤੇ। ਪੈਪ ਦੇ ਬੜੀਆਂ ਸੋਹਣੀਆਂ ਬਰਾਸ ਬੈਂਡ ਟੰਗੇ ਇਹਨਾਂ ਨੇ। ਟੈਂਕ ਮਿਲ ਗਿਆ ਇਹਨੂੰ ਵੀ ਭਾਈ, ਚਾਚ ਨੇ ਇੰਨਾ ਕਮਾਇਆ ਉਲਟੀਆਂ ਕਰਦਾ ਬਾਹਰ। ਉਹ ਕਮਾਉਂਦੇ ਚਾਹ ਚ ਕਹਿੰਦਾ ਇੰਨਾ ਕਮਾਇਆ। ਟੂਲ ਪਲਾਜ਼ੇ ਵਾਲਿਆਂ ਨੂੰ ਜਾ ਕੇ ਕਹਿੰਦਾ ਮੈਨੂੰ 1000 ਰੁਪਏ ਦਿਹਾੜੀ ਦੇ ਦਿਓ, ਮੈਂ ਅਗਲੇ ਡੰਡੇ ਨਾਲ ਐ ਕਰੀ ਜੀ। ਆਪਣਾ ਖਿਲਾ ਰਿਹਾ ਪਾਨਾ ਵਾਲੇ ਕੋ ਟੈਂਕ ਲਾ, ਕਹਿੰਦਾ ਇੱਕ ਬਨਾਰਸੀ ਲਾ ਦੀ ਬਾਹਰ। ਟੈਂਕ ਲੈ ਲਿਆ, ਉਤਲੀ ਮੰਜ਼ਲ ਤੇ ਕਿਰਾਏ ਤੇ ਰਹਿੰਦਾ ਸੀ, ਉਹਦੇ ਪੈਪ ਤੋਂ ਰੇੜ ਕੇ ਬੱਚੇ ਸਕੂਲੇ ਭੇਜਦੇ। ਅੱਛਾ ਯਾਰ ਬਲਡੋਜ਼ਰ ਕਰ ਲਓ, ਬਲਡੋਜ਼ਰ ਕਰ ਲਓ। ਬਲਡੋਜ਼ਰ ਲੈ ਕੇ ਆਇਆ ਤੇ ਆਪਣੇ ਅੱਬੂ ਨੂੰ ਕਹਿੰਦਾ ਇਹਦੇ ਚੱਕੇ ਥੱਲੇ ਪੈਰ ਦੇ ਵੇਖੀ ਇਹਨੂੰ ਜੰਪ ਲੱਗਦਾ। ਅੱਛਾ ਬਲਡੋਜ਼ਰ ਲੈ ਕੇ ਦੋਵੇਂ ਭਰਾ ਲੜ ਮਰ ਗਏ। ਉਧਰੋਂ ਫੜੋ ਥੋੜਾ ਐਨ ਕਰੀਏ। ਵੇਲਾ ਤੂੰ ਜ਼ੋਰ ਨਹੀਂ ਲਾਉਂਦੇ। ਓਏ ਨਵੇਂ ਮਕਾਨ ਢਾਲੇ ਸਾਜ ਜੀ, ਬਲਡੋਜ਼ਰ ਲੈ ਕੇ ਤੇ ਸਜੋਂ ਪੱਧਰੀ ਕਰਨ ਲੱਗੇ, ਉਤੋਂ ਛੱਤਾਂ ਡਿੱਗ ਗਈ। ਬਲਡੋਜ਼ਰ ਭਾਈ ਇਹਨੇ ਪਿੰਡਾ ਚਵਲ ਔਰ ਨਿਊਟਰਲ ਕਰਕੇ ਰੇਡ ਤੇ ਖਿਲਾਤਾ। ਬਲਡੋਜ਼ਰ ਲੈ ਕੇ ਸਾਰਾ ਟੱਬਰ ਸ਼ਾਪਿੰਗ ਕਰਨ ਚੱਲ ਗਿਆ। ਉਹ ਮਾਰਕੀਟ ਦੇ ਵਿੱਚ ਵੜ ਕੇ ਸਾਰਾ ਕੁਝ ਉੱਤੇ। ਛੋਟੇ ਭਰਾ ਦਾ ਸਿਰ ਨਹੀਂ ਸੀ ਬਣਨ ਦਿਆ, ਉਹਨੂੰ ਲੰਮਾ ਪਾ ਕੇ ਬਲਡੋਜ਼ਰ ਨਗਾਉਂਦੇ ਉਹਨੂੰ। ਯਾਰ ਸਿਰ ਹੀ ਬਹੁਤ ਲੰਮਾ ਸੀ ਉਹਦਾ। ਇੱਕ ਬੰਦੇ ਨੇ ਸਟੇਸ਼ਨ ਤੇ ਜਾਣਾ ਸੀ, ਉਹਨੂੰ ਕਹਿੰਦਾ ਜਲਦੀ ਹੈ ਤੇ ਮੇਰਾ ਬਲਡੋਜ਼ਰ ਲੈ ਜਾ। ਆ ਚੇਜ਼ਰ ਤੇ ਗਿਆ ਤੇ ਬਲਡੋਜ਼ਰ ਪਾਰਕਿੰਗ ਚ ਲਾ ਲਿਆ ਥੱਲੇ, ਉਹ ਤਾਂ ਨਹੀਂ ਆ ਰਿਹਾ। ਅੱਛਾ ਤੱਕ ਰੁਕਿਆ ਵੀ ਨਹੀਂ, ਸਿੱਧਾ ਕੰਧ ਪਾੜ ਕੇ ਉਹਨਾਂ ਨੂੰ ਨਿਕਲ ਗਿਆ ਕਿਤੇ। ਉਹ ਸ਼ਰੀਫਾ ਬਾਦਲ ਨਿਕਲ ਗਿਆ। ਅੱਛਾ ਬਲਡੋਜ਼ਰ ਕਿੱਡੀ ਕਿ ਤੇਜ਼ ਤੁਰਦਾ ਵਾ,
ਉਹ ਕੋਈ ਵੀ ਨਹੀਂ। ਉਹਦੇ 'ਚ ਦੋਵੇਂ ਭਰਾ ਬੈਠੇ ਆ ਹਾਂਜੀ। ਤੇ ਸਟਾਰਟ ਕਰਕੇ ਭਰਾ ਨੂੰ ਕਹਿੰਦਾ ਫੜ ਕੇ ਬਹੀਂ ਘੁੱਟ ਕੇ। ਮਾਮਾ ਉਹਨੇ ਕਿੱਥੇ ਜਾਣਾ ਵਾ ਯਾਰ, ਫੁੱਲ ਸਪੀਡ 'ਚ ਬਲਡੋਜ਼ਰ ਤੇ ਜਾ ਰਿਹਾ ਤੇ ਲਾਗੋ ਇੱਕ ਪੈਦਲ ਬੰਦਾ ਲੰਘ ਕੇ ਇਦਾਂ ਦੇਖ ਕੇ ਕਹਿੰਦਾ ਆ ਜਾ ਪਹੁੰਚ ਜਾ। ਲੈ ਦੱਸ, ਤੇ ਆਪਣੀ ਵੱਲੋਂ ਅੱਛਾ ਬਲਡੋਜ਼ਰ ਕਿੱਦਾਂ ਕੁ ਸਪੀਡ 'ਚ ਚੱਲਦਾ? ਦੋਵੇਂ ਭਰਾ ਬੈਠੇ ਤੇ ਭਰਾ ਨੂੰ ਕਹਿਣ ਡਿਆ ਓਏ ਆਸਰਾ ਤੇ ਕਰ ਥੋੜਾ ਜਿਹਾ। ਬਲਡੋਜ਼ਰ ਤੇ ਦੋਵੇਂ ਭਰਾ ਬੈਠੇ, ਇੱਕ ਛਾਲ ਮਾਰਨ ਲੱਗਾ ਕਹਿੰਦਾ ਅੱਗੇ ਨੂੰ ਮੂੰਹ ਕਰਕੇ ਧਿਆਨ ਨਾਲ ਅੱਗੇ ਨੂੰ। ਉਹ ਮਾਮਾ ਉਹਦੀ ਸਪੀਡ ਹੀ ਇੰਨੀ ਸਲੋ ਹੁੰਦੀ ਹੈ। ਬਲਡੋਜ਼ਰ ਤੇ ਆਇਆ ਵਾ ਤੇ ਵਾਲ ਖਿਲ ਰਹੇ। ਮੈਂ ਕੀ ਹੋਇਆ? ਕਹਿੰਦਾ ਸਪੀਡ 'ਚ ਆਇਆ ਨਾ ਇਹ ਹਵਾ ਪੈਂਦੀ ਨਹੀਂ। ਦੱਸ ਯਾਰ, ਬਲਡੋਜ਼ਰ ਤੇ ਜਾਂਦੇ ਆ ਭਾਈ, ਅੱਗੇ ਕਿਤੇ ਬਿੱਲੀ ਆ ਗਈ, ਛਾਲ ਮਾਰ ਕੇ ਉਹਨੂੰ ਸਾਈਡ ਤੇ ਕਰਕੇ ਫੇਰ ਵਿੱਚ ਪੈ ਬਲਡੋਜ਼ਰ ਲੈ ਕੇ ਤੇ ਘਰ ਆ ਗਿਆ। ਘਰ ਆ ਕੇ ਖਿਲਾਰਿਆ, ਅੰਦਰ ਗਿਆ ਤੇ ਬਾਹਰ ਆ ਕੇ ਵੇਖੋ ਮੇਲ ਲੈਣ ਚ ਗਿਆ। ਗਟਰ ਵਾਲੀ ਲੈਣ ਚ। ਯਾਰ ਆਪਾਂ ਇੱਕ ਪ੍ਰੋਗਰਾਮ ਕੀਤਾ ਬਲਡੋਜ਼ਰ ਤੇ ਚੋਰੀ ਕਰਨ ਚਲਾ ਗਿਆ। ਬਲਡੋਜ਼ਰ ਡਕੈਤੀ ਕੀਤੀ ਹੈ ਤੇ ਬਾਹਰ ਨਿਕਲ ਕੇ ਬਲਡੋਜ਼ਰ ਤੇ ਭੱਜਿਆ ਤੇ ਅੱਧੇ ਘੰਟੇ ਬਾਅਦ ਬੰਦਾ ਬਾਹਰ ਆ ਕਹਿੰਦਾ ਕਾਲੂ ਵਾਪਸ ਆ ਜਾ। ਮੈਂ ਹਾਲੇ ਸਿਰਫ ਚੌਂਕਦਾ ਕਿਸੇ। ਬਲਡੋਜ਼ਰ ਤੇ ਆਪਣੇ ਕਜ਼ਨ ਦੀ ਸ਼ਾਦੀ ਤੇ ਗਿਆ ਤੇ ਵਲੀਮਾ ਮੁੱਕੇ ਨੂੰ 6 ਦਿਨ ਹੋ ਗਏ। ਆਹੋ, ਥੋੜਾ ਲੱਠੇ ਦਾ ਸੂਟ ਪਾ ਗਿਆ। ਬਲਡੋਜ਼ਰ ਤੇ ਵਿਆਹ ਤੇ ਚਲ ਗਿਆ ਤੇ ਉਹਨਾਂ ਨੂੰ ਕਹਿੰਦਾ ਮੇਰੇ ਨਾਲ ਬਾਦੋ ਲਾੜੀ ਲਾੜਾ। ਅੱਛਾ ਕਿਤੇ ਰੇਡ ਤੇ ਬਲਡੋਜ਼ਰ ਖਰਾ ਬੈਠਾ, ਉਹ ਥੱਲੇ ਨੂੰ ਆਉਣ ਲੱਗ ਪਿਆ ਤੇ ਉਹਦੇ ਅੱਗੇ ਸਾਈਕਲ ਸੁੱਟਣ ਡਿਆ, ਮੰਜੀਆਂ ਸੁੱਟਣ ਡਿਆ, ਉਹ ਸਾਰੀਆਂ ਹੀ ਪ੍ਰੈਸ ਕਰੀ ਜਾਣ। ਦੋਵੇਂ ਭਰਾ ਬਲਡੋਜ਼ਰ ਤੇ ਜਾ ਰਹੇ ਤੇ ਉਹ ਨਿੱਕਾ ਪਿੱਛੇ ਬੈਠਾ ਕਹਿੰਦਾ ਭਜਾ, ਕਹਿੰਦਾ ਮੈਂ ਉੱਤੋਂ ਨਗਾ ਦਾਂ ਸਾਰੇ। ਬਸ ਇੰਨੀ ਕੁ ਸਪੀਡ ਠੀਕ ਆ। ਦੋਵੇਂ ਭਰਾ ਬਲਡੋਜ਼ਰ 'ਚ ਬੈਠੇ ਆ ਤੇ ਪੁੱਛਣ ਦਿਆ ਭਾਈ ਫਰੀਦ ਬਲਡੋਜ਼ਰ ਭਜਾ ਯਾਰ। ਕਹਿੰਦਾ ਇਹਦਾ ਗਰਾਰੀ ਸਾਈਡ ਬੈਠਾ। ਇੱਕ ਬੰਦੇ ਦੀ ਲੱਤ ਰਕਸ਼ੇ ਵਾਲੇ ਦੀ ਤੋੜਤੀ, ਉਹ ਕਿਤੇ ਬੰਦ ਹੋ ਗਿਆ, ਉਹਦੀ ਲੱਤ ਲਵਾਤੀ। ਉਹਦੀ ਲੱਤ ਲਵਾਈ ਤੇ ਅੱਛਾ ਉਹਦੀ ਟੁੱਟੀ ਨਾਲ ਜੁੜ ਗਈ। ਇਹ ਆਪਣੀ ਬੈਟ ਕਰੇੜੀ ਲਿਆਉਣ। ਮੈਂ ਕਿਹਾ ਪਰ ਯਾਰ ਟੋਚਨ ਪਾਇਆ। ਬੈਠ ਕੇ ਨਹੀਂ ਯਾਰ ਤੋਬਾ, ਚੋਰੀ ਕਰਨ ਗਏ ਨੇ ਤੇ ਉੱਥੇ ਚੋਰੀ ਕਰਕੇ ਤੇ ਬਾਹਰ ਨਿਕਲ ਆਏ ਤੇ ਘਰ ਦੇ ਕਹਿੰਦੇ ਆਰਾਮ ਨਾਲ ਸੌਂ ਜਾਓ, ਮੈਂ ਪੜ ਲੈਣਾ ਸੀ। ਇੱਥੇ ਹੀ ਹੋਣਾ, ਉਹਨੇ ਕਿੱਥੇ ਜਾਣਾ। ਅੱਛਾ ਬਲਡੋਜ਼ਰ ਤੇ ਜਾ ਰਿਹਾ ਤੇ ਮਗਰ ਪੁਲਿਸ ਲੱਗੀ ਤੇ ਪੁਲਿਸ ਵੀ ਉਸੇ ਸਪੀਡ ਤੇ ਨਾਲ ਦੇ ਪੁਲਿਸ ਵਾਲੇ ਨੇ ਕਹਿੰਦਾ ਫੜ ਲਈਏ ਯਾਰ, ਹੁਣ ਤਾਂ ਬੋਰ ਹੋਣ ਲੱਗ। ਛੋਟੇ ਮੁੰਡੇ ਨਾਲ ਪਾਇਆ ਨਾ ਤੇ ਅੱਗੇ ਇੱਕਦਮ ਨਾ ਉਹਦੇ ਮੱਥੇ ਨੂੰ ਇੰਝ ਹੱਥ ਰੱਖਿਆ, ਕਹਿੰਦਾ ਪਾਪਾ ਇਹ ਕੀ? ਕਹਿੰਦਾ ਮੈਂ ਹੈਂਡ ਬ੍ਰੇਕ ਮਾਰਨ ਲੱਗਾ, ਤੇਰਾ ਮੱਥਾ ਨਾ ਵੱਜੇ। ਬਲਡੋਜ਼ਰ ਤੇ ਬਹਿ ਕੇ ਇਹਨੇ ਗਾਣਾ ਲਾਇਆ, ਅੱਜ ਮਿੱਤਰਾਂ ਨੇ ਟੋਰ ਕੱਢੀ। ਵੱਡੇ ਪਲਾਜ਼ੇ ਦੇ ਬਾਹਰ ਬਲਡੋਜ਼ਰ ਲਾ ਕੇ ਵਾਲੇ ਵਾਲੇ ਚਾਬੀ ਸੁੱਟਣ ਦੀ। ਕਿਤੇ ਵਾਲੇ ਪਾਰਕਿੰਗ ਵਾਲੇ ਨਹੀਂ ਹੁੰਦੇ ਜਿਹੜੇ ਆਪ ਹੀ ਲਾਉਂਦੇ, ਉਹਨਾਂ ਨਾਲ ਚਾਬੀ ਸਿੱਟਣ ਦੇ ਆ। ਆਪਣੇ ਬਲਡੋਜ਼ਰ ਤੇ ਉਹ ਫਾਸਟ ਫਿਊਜ਼ ਵਾਲਾ ਗੰਜਾ ਨੇ ਉਹਦੀ ਤਸਵੀਰ ਲਾਈ। ਫਾਸਟ ਐਂਡ ਫਿਊਰੀਅਸ ਵਾਲਾ, ਵਿਨ ਡੀਜ਼ਲ। ਫਾਸਟ ਐਂਡ ਫਿਊਰੀਅਸ ਵਾਲੇ ਤਸਵੀਰ ਲਾਈ ਵਿੱਚ। ਅੱਛਾ ਇਹ ਨਾਸ਼ਤਾ ਲੈਣ ਜਾਣਾ ਹੋਵੇ ਨਾ ਰਾਤ ਨੂੰ 9:30 ਵਜੇ ਨਿਕਲਦਾ, ਫਿਰ ਸਵੇਰੇ 10 ਵਜੇ ਪੂੜੀ ਵਾਲੀ ਦੁਕਾਨ ਤੇ ਪਹੁੰਚਦਾ। ਕਸਮ। ਅੱਛਾ ਬਲਡੋਜ਼ਰ ਲਿਆਂਦਾ ਤੇ ਖਰਾਬ ਹੋ ਗਿਆ, ਉਹਦੇ ਟਾਇਰ ਨਾਲ ਚੂਰੀਆਂ ਤਿੱਗੀਆਂ। ਬੇਲੇ ਤੇ ਆ ਗਈ ਸੀ। 20 ਕਿਲੋ ਆਟਾ ਲਿਆਉਂਦੇ ਨਾ ਘਰ, ਜਦੋਂ 19 ਕਿਲੋ ਰਹਿ ਜਾਂਦਾ ਨਾ ਉਦੋਂ ਕਹਿੰਦੇ ਆਟਾ ਫੜ ਲਿਆ ਮੁੱਕਣ ਵਾਲਾ ਹੀ। ਬਿੱਲ ਦੀ ਆਖਰੀ ਤਰੀਕ ਸਾਲ ਦੀ 17 ਹੁੰਦੀ ਤੇ ਪਹਿਲੀ ਤਰੀਕ ਨੂੰ ਤੁਰ ਪੈਂਦਾ ਬਲਡੋਜ਼ਰ। ਬਲਡੋਜ਼ਰ ਇਹਨਾਂ ਨੇ ਲੈ ਲਿਆ ਤੇ ਕਦੀ ਕੱਢਣਾ ਹੀ ਨਾ। ਮੈਂ ਕਿਹਾ ਇਹਨੂੰ ਕਦ ਲਈ? ਕਹਿੰਦਾ ਇਹ ਰੇਸਾਂ ਰੂਸਾਂ ਲਈ ਆ। ਉਹ ਤੇਲ ਦੀ ਵਜ੍ਹਾ ਤੋਂ ਬੰਦ ਹੋ ਗਿਆ ਬਲਡੋਜ਼ਰ। ਮੈਂ ਕਿਹਾ ਕੀ ਹੋਇਆ? ਤੇ ਮੈਨੂੰ ਗੱਲ ਸੁਣਾਉਂਦਾ, ਕਹਿੰਦਾ ਉਹ ਚਨਾ ਆ ਗਿਆ। ਉਹਦੇ ਅੱਗੇ ਚਨਾ ਆ ਗਿਆ। ਅੱਛਾ ਬਲਡੋਜ਼ਰ ਧੋਣ ਡਿਆ, ਮੈਂ ਕਿਹਾ ਖੈਰ ਆ? ਕਹਿੰਦਾ ਫੈਮਿਲੀ ਸਾਰੀ ਨਾਰਾਇਣ ਦੁਕਾਨ ਚੱਲੀ। ਮੈਂ ਹੈਰਾਨ ਹੋ ਗਿਆ। ਬਲਡੋਜ਼ਰ ਧੋਣ ਦਿਆ ਸਾਜ ਨੂੰ ਬਲਡੋਜ਼ਰ ਦੀ ਵਿੱਥ ਚੜ ਗਈ। ਲੋਹਾ ਹੁੰਦਾ ਸਾਰਾ। ਭਾਈ ਧੋ ਕੇ ਬਲਡੋਜ਼ਰ ਉਹਨੂੰ ਡੀਜ਼ਲ ਮਾਰਨ ਦਿਆ ਵੀ ਉਹਨੂੰ ਜ਼ੰਗ ਨਾਲ ਕੀ ਹੋਣਾ ਹੈ। ਬਲਡੋਜ਼ਰ ਘਰ ਖਰਾ ਰਿਹਾ ਤੇ ਉਹਦੇ ਨਾਲ ਰੱਖ ਕੇ ਬਰਫ਼ ਕੁੱਟਣ। ਦੋ ਬੰਦ ਬਲਡੋਜ਼ਰਾਂ ਦੇ ਅੱਗੇ ਖਲੋ ਕੇ ਏਦਾਂ ਕਹੀ ਜਾਵੇ ਆਣ ਦੋ, ਉਹਨਾਂ ਨੇ ਭਾਈ ਅਸਲੀ ਸਟਾਰਟ ਕਰਕੇ ਆ। ਜਦ ਬਲਡੋਜ਼ਰ ਖਰਾਬ ਹੋ ਗਿਆ ਤੇ ਭਰਾ ਨੂੰ ਕਹਿੰਦਾ ਜਾ ਕੇ ਲੋਡਰ ਇਹਦਾ ਵੇਖ ਤੇ ਰੱਖੀਏ ਚੱਲੀਏ। ਦੋਵੇਂ ਭਰਾ ਜਾ ਰਹੇ ਬਲਡੋਜ਼ਰ ਤੇ ਉਹ ਇਹਨੂੰ ਕਹਿੰਦੇ ਚੁੱਕ ਅੱਗੋਂ ਚੱਕਾ। ਇਹਦਾ ਭਰਾ ਚੱਕਾ ਵੀਲਿੰਗ। ਇਹਦਾ ਭਰਾ ਕੁੱਬਾ ਵੀ ਸਿੱਧਾ ਪਾ ਕੇ ਉਹਦਾ ਕੁੱਬ ਕੱਢਣ ਦੇ ਬਲਡੋਜ਼ਰ ਚ।
ਇੱਕ ਖੋਤੇ 'ਚ ਬਲਡੋਜ਼ਰ ਮਾਰ ਗਈ, ਸੋਰੀ ਅੱਖ ਲੱਗ ਗਈ। ਸੋਰੀ ਅੱਖ ਲੱਗ ਗਈ ਸੀ। ਤੋਬਾ। ਅੱਛਾ ਇੱਕ ਬੰਦਾ ਇਹਦੇ 4 ਫੁੱਟ ਦੇ ਫਾਸਲੇ ਤੇ ਆ ਖੜਾ ਤੇ ਉਹਨੂੰ ਕਹਿੰਦਾ ਓਏ ਪਰੇ ਜਾ, ਕਹਿੰਦਾ ਢਾਲੇ ਬਹੁਤ ਦੂਰ ਆ ਹੋ ਜਾਗਾ। ਕੀ ਹੋ ਗਿਆ ਤੈਨੂੰ? ਇਹਦਾ ਬੇਲੀ ਇੱਕ ਇਲੈਕਸ਼ਨ ਤੇ ਖਲੋਤਾ ਤੇ ਬਲਡੋਜ਼ਰ ਤੇ ਰੈਲੀ ਕੱਢਣ ਦਿਆ ਉਹਦੀ, ਉਹ ਇਲੈਕਸ਼ਨ ਹਾਰ ਗਿਆ। ਲੋਕਾਂ ਨੂੰ ਪਤਾ ਨਹੀਂ ਲੱਗਾ ਇਹ ਕੌਣ ਆ ਖਲੋਤਾ। ਜਿੰਨੀ ਦੇਰ ਰੈਲੀ ਪਹੁੰਚੀ ਇਲੈਕਸ਼ਨ ਦੀ ਤਰੀਕ ਲੰਘ ਗਈ। ਸਹੀ ਗੱਲ। ਤੋਬਾ। ਪੁੱਪੀ ਨੂੰ ਈਦ ਦਿਨ ਬਲਡੋਜ਼ਰ ਤੇ ਸਰਗੋਦੇ ਚਲਾ ਗਿਆ, ਪਹੁੰਚਿਆ ਤੇ ਪੁੱਪੀ ਦੀ ਔਲਾਦ ਵੀ ਮਰ ਗਈ। ਚਲੋ ਮੈਂ ਤੇ ਸਰਗੋਦੇ ਗਿਆ। ਉਹਨੇ ਬਲਡੋਜ਼ਰ 1122 ਚ ਪਾ ਲਿਆ। ਮਰੀਜ਼ ਦਾ ਫੋਨ ਆਇਆ। ਤੋਬਾ। ਬਲਡੋਜ਼ਰ ਦਾ ਚੱਕਾ ਚੁੱਕ ਕੇ ਉਹਨੂੰ ਚਲਾ ਕੇ ਭਾਈ ਉਹਦੇ ਨਾਲ ਤਲਵਾਰ ਲਾਉਂਦੇ ਆ। ਚਾਚਾ ਉਮਰੇ ਤੇ ਆ 33 ਸਾਲ ਏਅਰਪੋਰਟ ਤੇ ਬੈਠਾ ਰਿਹਾ, ਬਲਡੋਜ਼ਰ ਤੇ ਲੈਣ ਚਲਾ ਗਿਆ। 33 ਸਾਲ ਉੱਥੇ ਅੱਜ ਬੈਠਾ। ਜਦੋਂ ਉੱਥੇ ਪਹੁੰਚੇ ਚਾਚੇ ਜੀ ਦੀ ਦਾੜੀ ਹੋਈ। अब आए हो तुम। 1122 ਚ ਪਾ ਲਿਆ ਤੇ ਇੱਕ ਫੋਨ ਆਇਆ, ਉਹਨਾਂ ਕਿਹਾ ਜੀ ਐਕਸੀਡੈਂਟ ਹੋ ਗਿਆ ਤੇ ਉਹਨਾਂ ਨੂੰ ਕਹਿੰਦਾ ਕਿੰਨੇ ਵਜੇ ਜਨਾਜ਼ੇ ਦਾ ਐਲਾਨ। ਉਹ ਇੰਨਾ ਹੌਲੀ ਚੱਲਦਾ ਵਾ ਬਲਡੋਜ਼ਰ ਤੇ ਉਹਦੇ ਤੇ ਬਹਿਣ ਲੱਗੇ ਆ ਵੀ ਲੈਦਰ ਦੀਆਂ ਜੈਕਟਾਂ, ਕਾਲੀਆਂ ਐਨਕਾਂ, ਦੀਆਂ ਉਂਗਲਾਂ ਦੇ ਦਸਤਾਨੇ। ਦੁਸ਼ਮਣਾਂ ਨੂੰ ਕਹਿਣਾ ਤੇ ਸਾਡਾ ਭਾਰ ਨਹੀਂ ਚੱਲ ਸਕਦਾ ਬਲਡੋਜ਼ਰ ਦੇ ਸਿਰ ਤੇ। ਬਲਡੋਜ਼ਰ ਦੀ ਬ੍ਰੇਕ ਤੇ ਧੂਮ ਵਾਲਾ ਸਾਥ ਲਾਇਆ। ਬਲਡੋਜ਼ਰ ਦੀ ਬ੍ਰੇਕ ਧੂਮ ਵਾਲਾ ਸਾਥ। ਹਾਂਜੀ, ਸੀਟੀ ਪਾਈ ਸੀ ਜੋਨ ਬਰਾਹਮ ਵਾਲੀ। ਅੱਛਾ ਇਹਦਾ ਜਿਹੜਾ ਪਹੀਆ ਨਹੀਂ ਹੁੰਦਾ ਬਲਡੋਜ਼ਰ ਦਾ, ਉਹ ਵਿੱਚੋਂ ਖੜਬੜਾ ਹੋ ਗਿਆ ਤੇ ਚੰਗੇ ਭਲੀਆਂ ਸਾਫ਼ ਸੜਕਾਂ ਖਰਾਬ ਕਰੀ ਜਾ ਰਿਹਾ। ਉਹ ਵੀ ਜਿੱਬੀ ਹੋ ਜਾ ਰਹੀਆਂ ਸੜਕਾਂ ਸਾਰੀਆਂ। ਓਏ ਅੱਛਾ ਇਹਨੇ ਬਲਡੋਜ਼ਰ ਲਿਆਂਦਾ ਤੇ ਉਹਨੂੰ ਲਾਕ ਤੇ ਨਹੀਂ ਸੀ ਕਰਦਾ, ਰਾਤ ਨੂੰ ਬੈਲਟ ਕਰਕੇ ਸੋ ਜਾਂਦਾ ਕੁੰਡੇ ਨਾਲ। ਉਹ ਦੋਏ ਦਾ ਜਿਸ ਟਾਇਰ। ਸਹੀ ਗੱਲ। ਬਲਡੋਜ਼ਰ ਲੈ ਲਿਆ ਤੇ ਉਹਦੇ ਤੇ ਲਿਖਾਇਆ ਦੇਰ ਸੇ ਪਹੁੰਚਣਾ ਕभी ਨਾ ਪਹੁੰਚने से बेहतर। ਚਾਬੀਆਂ ਨਾਲ ਤੁਰੇ ਫਿਰੇ। ਉਹਨੇ ਕਿਹਾ ਹਾਂਜੀ ਕੀ ਕਹਿੰਦਾ ਯਾਰ ਮੇਰੇ ਬਲਡੋਜ਼ਰ ਦੀ ਚਾਬੀ ਅੰਦਰ ਰਹਿ ਗਈ। ਬਲਡੋਜ਼ਰ ਤੇ ਲਿਖਾਇਆ ਫੇਰਾ ਲੱਭੇ ਨਾ ਲੱਭੇ ਸਪੀਡ 190। ਲੈ ਉਹਦੀ ਕਿਹੜੀ 130। ਇੱਕ ਬੰਦੇ ਨਾਲ ਨਾ ਉਹ ਮਹਿਕਮਾ ਕਾਫ ਵਾਲੇ ਨਾਲ ਲੜੀ ਜਾਇਆ, ਬੋਰਡ ਲਾਓ ਜਿਹੜਾ ਲਿਖਿਆ ਵਾ ਤੇਜ਼ ਰਫ਼ਤਾਰ ਆਸ ਤੱਕ ਚੱਲੇ। ਅੱਛਾ ਬਲਡੋਜ਼ਰ ਤੇ ਜਾ ਰਿਹਾ, ਬਲਡੋਜ਼ਰ ਪਾ ਲਿਆ ਝਾਲ ਤੋਂ ਨਾ ਮੈਕਡੋਨਲਡ ਚੌਂਕ ਸਵਾਰੀਆਂ ਵਾਸਤੇ। ਇੱਕ ਸਵਾਰੀ ਬੈਠੀ ਝਾਲ ਤੋਂ, 25-26 ਸਾਲ ਉਹਦੀ ਉਮਰ ਬੱਚੇ ਦੀ। 65 ਸਾਲ ਦੀ ਉਮਰ ਚ ਚੇਜ਼ਰ ਦੇ ਅੱਗੇ ਉਤਰ ਗਿਆ। 30 ਸਾਲ ਸਫ਼ਰ ਤੇ ਉਹਨੇ ਕਿਹਾ ਯਾਰ ਰਹਿਣ ਦਿਓ। ਬਲਡੋਜ਼ਰ ਭਾਈ ਨੇ ਲੈ ਲਿਆ ਤੇ ਅੰਡਰਪਾਸ ਚ ਵਾੜ ਲਿਆ। ਉਹ ਤਾਂ ਹੀ ਨਾ ਚੜੇ, ਉੱਥੇ ਹੀ ਝੂਟੇ ਲਈ ਲਿਆ। ਯਾਰ ਹੁਣ ਨਿਕਲਣ ਇੰਡਾ ਤੇਲ ਪਾਈ ਜਾਣਾ ਹੈ, ਬੱਚਿਆਂ ਦੀ ਟਿਕਟ ਲੱਗੀ। ਇੱਕ ਬੰਦਾ ਕਹਿੰਦਾ ਯਾਰ ਤੂੰ ਛੇਤੀ ਤੋਂ ਛੇਤੀ ਕਦੋਂ ਜਾ ਸਕਦਾ, ਕਹਿੰਦਾ ਜੇ ਅੱਗੋਂ ਚੜਾਈ ਹੋਵੇ ਯਾਰ ਤਾਂ ਵੀ ਨਹੀਂ ਜਾ ਸਕਦਾ ਯਾਰ। ਇੱਕ ਬੰਦੇ ਨੇ ਬਲਡੋਜ਼ਰ ਦੀ ਚਾਬੀ ਮੰਗੀ, ਉਹਨੂੰ ਗੱਲ ਸੁਣਾਉਂਦਾ, ਕਹਿੰਦਾ ਇਹਦੀ ਚੈਨ ਉਤਰਦੀ। ਭਾਈ ਇਹ ਦੋਨੇ ਹੀ ਭਰਾ ਬਲਡੋਜ਼ਰ ਤੇ ਜਾਂਦੇ ਤੇ ਲਾਗੋ ਟਾਇਰ ਵਾਲਾ ਬੱਚਾ ਲੰਘਿਆ ਤੇ ਆਪਣੇ ਭਰਾ ਨੂੰ ਕਹਿੰਦਾ ਤੂੰ ਇਹਦੇ ਨਾਲ ਚੱਲ ਜਾ, ਫਿਰ ਮੈਨੂੰ ਤੇ ਦੇ ਦੋ। ਟਾਇਰ ਵਾਲਾ ਬੱਚਾ, ਸੋਟੀ ਵਾਲਾ। ਆਪਣੇ ਭਰਾ ਦਾ ਸਾਲਗਿਰਾ ਦਾ ਕੇਕ ਲੈਣ ਗਿਆ ਬਲਡੋਜ਼ਰ ਤੇ, ਜਦੋਂ ਵਾਪਸ ਆਇਆ ਉਹਦੇ ਕੋਲ ਸੀਗੇ। ਦੱਸ ਯਾਰ। ਉਹ ਬਾਹਰ ਅਸੀਂ ਬੈਠੇ ਆ ਤੇ ਉਹਨੇ ਆਉਂਦਿਆਂ ਮੈਂ ਅਜੀਬ ਜੀ ਗੱਲ ਕੀਤੀ, ਮੈਂ ਕਿਹਾ ਯਾਰ ਕਾਲੂ ਬੜਾ ਅੱਛਾ ਮੁੰਡਾ। ਕਹਿੰਦਾ ਨਹੀਂ ਭਾਜੀ ਤੁਹਾਨੂੰ ਪਤਾ ਨਹੀਂ ਹੈਗਾ ਘਰ ਚ ਦੀ ਕੀ ਰਿਪਿਊਟ ਹੈ। ਸਹੀ ਗੱਲ, ਕਹਿੰਦਾ ਸੱਪਾ ਸੱਪ ਭਰਾ ਨਹੀਂ ਆ। ਛੋਟਾ ਸਕਾ ਭਰਾ ਕਹਿੰਦਾ ਹਾਂਜੀ ਉਹ ਤੇ ਉਹਦਾ ਹੀ ਬਣਦਾ ਸੀ ਕਹਿਣਾ, ਹੋਰ ਤਾਂ ਕੋਈ ਕਹਿ ਨਹੀਂ ਸਕਦਾ। ਸ਼ਰੀਕਾ ਸ਼ਰੀਕਾ ਹੀ ਹੁੰਦਾ। ਲੈ ਛੋਟੇ ਭਰਾ ਵੀ ਸ਼ਰੀਕਾ ਹੁੰਦਾ ਸਾਡਾ। ਹੋਰ ਉਹ ਜਾਣਦੇ ਮਾਂ ਪਿਓ ਤੋਂ ਇਲਾਵਾ ਸਾਰਾ ਸ਼ਰੀਕਾ ਹੁੰਦਾ। ਛੋਟੇ ਭਰਾ ਹੀ ਤੇ ਸ਼ਰੀਕਾ ਹੁੰਦਾ। ਨਹੀਂ ਉਸਤਾਦ ਉਹ ਜੀ, ਯਾਰ ਜਾ ਕੰਮ ਕਰਤੇ ਭਰਾਵਾਂ ਦੀਆਂ ਬਾਹਾਂ ਪਿਓ ਸੇ ਭਾਈ ਏਦਾਂ ਦੇ ਫਿਰ ਯਾਰਾਂ ਦੇ ਫਲਾਣੇ ਇਹ ਤੇ ਗੱਲਾਂ ਨੇ। ਨਹੀਂ ਬਾਹਾਂ ਦੇ ਇਹ ਤੇ ਬੰਦੇ ਐਵੇਂ ਗੱਲਾਂ ਨੇ। ਏਡੇ ਏਡੇ ਵੱਡੇ ਲੋਕ ਕਰਕੇ ਕਿਤਾਬਾਂ 'ਚ ਲਿਖੇ ਨੇ ਪਿਓ ਸਿਰਦਾ ਨੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ। ਯਾਰ ਕਿਤਾਬਾਂ 'ਚ ਦੇ ਵੀ ਤੇ ਕੁੱਤਾ ਬਹਿਵੇ ਤੇ ਉਹਨੂੰ ਪੈ ਜਾਓ। ਲਈ ਉਹ ਪਵੇ ਤੇ ਬਹਿ ਜਾਓ ਯਾਰ। ਆਹ ਕੁੱਤਾ ਬਵੇ ਤੇ ਉਹਨੂੰ ਪੈ ਜਾਓ। ਔਰ ਨਹੀਂ ਕੁੱਤਾ ਪਵੇ ਤੇ ਬਹਿ ਜਾਓ, ਤੁਸੀਂ ਬਹਿ ਜਾਓ। ਹਾਂ ਸੱਜਣਾ ਵੀ ਮਰ ਜਾਣਾ। ਵਾਹ ਵਾਹ। ਹਾਂ ਨਹੀਂ ਇਹ ਨਹੀਂ ਗੱਲ ਹੁੰਦੀ ਭਰਾਵਾਂ ਦੇ ਜਿਹੜੇ ਉਸਤਾਦ। ਉਹ ਨਹੀਂ ਭਰਾਵਾਂ ਤੇ ਭਰਾਵਾਂ ਦੀ ਛੱਡਦੇ ਆ। ਜਾ ਕਚਹਿਰੀਆਂ ਜਾ, ਥਾਣੇ ਕਚਹਿਰੀਆਂ ਜਾ,
ਹਸਪਤਾਲਾਂ ਜਾ ਸਕੇ ਭਰਾਵਾਂ ਨੇ ਸਕੇ ਭਰਾਵਾਂ ਨੂੰ ਜ਼ਮੀਨਾਂ ਤੋਂ ਮਾਰਿਆ ਫਿਰਦਾ ਓਏ ਹੋਏ ਕਿੱਥੇ ਤੁਰਿਆ ਫਿਰਦਾ ਤੂੰ ਮਾਂ ਪਿਓ ਤੋਂ ਬਾਅਦ ਸ਼ਰੀਕਾ ਹੀ ਆ ਹੋਰ ਸ਼ਰੀਕਾ ਕੀ ਹੁੰਦਾ ਫੁੱਫੀ ਤਾਏ ਚਾਚੇ ਸ਼ਰੀਕਾ ਨਹੀਂ ਹੁੰਦੇ ਇਹਨਾਂ ਜਿੰਨੇ ਸ਼ਰੀਕਾ ਭਰਾ ਹੁੰਦੇ ਆ ਜਦੋਂ ਭਰਾ ਦਾ ਵਿਆਹ ਹੋ ਜਾਂਦਾ ਉਹਨਾਂ ਦੀਆਂ ਬੁੱਢੀਆਂ ਉਹ ਸ਼ਰੀਕਾ ਸ਼ੁਰੂ ਹੋ ਜਾਂਦਾ ਤੇ ਫਿਰ ਉਹ ਜਿਹੜਾ ਕਹਿੰਦੇ ਆ ਖੂਨ ਸਫੈਦ ਹੋ ਗਿਆ ਉਹ ਖਤੋਂ ਕਹਿੰਦੇ ਹਾਂ ਇਹ ਦੱਸ ਫਿਰ। ਤੁਹਾਨੂੰ ਉਸਤਾਦ ਜੀ ਤੁਹਾਨੂੰ ਤੇ ਤੁਸੀਂ ਤੇ ਦਰਸ ਦੇਣਾ ਚਾਹੀਦਾ ਕਿ ਭਰਾਵਾਂ ਨੂੰ ਤੇ ਭਰਾ ਜਿਹੜੇ ਨੇ ਸਭ ਤੋਂ ਵੱਡਾ ਉਹ ਹੀ ਸਰਮਾਇਆ ਹੁੰਦੇ ਨੇ। ਉਹ ਨਹੀਂ ਯਾਰ ਇਦਾਂ ਸੀਨ ਹੈਗਾ ਕੋਈ ਵੀ ਕਿਉਂ ਤੁਸੀਂ ਕਸਮੇ ਦੀ ਸਾੜ ਕਰੋ ਉਹ ਭਾਜੀ ਮੈਂ ਕਹਿ ਰਿਹਾ ਵਾਂ ਕਿ ਭਰਾ ਤੂੰ ਕਹਿ ਰਿਹਾ ਨਾ ਕਿ ਭਰਾ ਦੀਆਂ ਬਾਹਾਂ ਹੁੰਦੀਆਂ ਤੇ ਭਰਾ ਹੁੰਦਾ ਸਾਰਾ ਕੁਝ ਹੀ ਆ ਭਰਾ ਹੀ ਹੁੰਦੇ ਆ ਪਰ ਦੁਨੀਆ 'ਚ ਬਹੁਤ ਕੁਝ ਹੋ ਰਿਹਾ ਭਾਈ ਨਾ ਇਹ ਕਹਿਣਾ ਚਾਹ ਰਿਹਾ ਅੱਜ ਤੱਕ ਮੈਂ ਨਹੀਂ ਕੇਸ ਸੁਣਿਆ ਕਿ ਭਰਾ ਨੂੰ ਭਰਾ ਨੇ ਮਾਰਤਾ। ਯਾਰ ਤੂੰ ਆਪਣੇ ਛੋਟੇ ਭਰਾ ਦੀ 36 ਵਾਰੀ ਗੱਲ ਸੁਣਾਈ ਮੈਨੂੰ ਉਹ ਯਾਰ ਉਹਨੇ ਆ ਜਾ ਕੇ ਗਿਰੇਬਾਨ ਫੜਿਆ 2 ਚਪੇੜਾਂ ਮਾਰ ਲੀਆਂ ਮਤਲਬ ਝਰੂੜਿਆ ਮਿੱਟੀ ਤੇ ਇਹਨੇ ਕਿਹੜਾ ਕੀ ਫਰਕ ਆ ਇਹ ਕਿਹੜੀ ਕੋਈ ਗੱਲ ਹੋਈ ਜਾਂ ਕਦੀ ਬੰਦਿਆਂ ਚ ਆ ਕੇ ਗਾਲਾਂ ਕੱਢ ਲਈਆਂ ਇੰਨਾ ਕਿ ਤਾਂ ਉਹ ਯਾਰ ਇਹ ਥੋੜੀ ਹੈ ਕਿ ਤੁਸੀਂ ਮਤਲਬ ਅਗਲੇ ਬੰਦੇ ਤੇ ਇਲਜ਼ਾਮ ਲਾ ਦਿਓ ਕੋਈ ਬੜਾ ਪਤਾ ਗੰਦਾ ਹੁਣ ਤੇਰੀਆਂ ਆਂਦਰਾਂ ਦੀ ਗਿੱਚ ਕਰੇ ਖਰੋ ਕੇ ਤੇਰੇ ਸਾਹਮਣੇ ਫੇਰ ਤੂੰ ਬੰਦੇਗਾ ਵੀ ਖੁਸਰੇ ਨੇ ਸਾਰੀ ਜਾਰੀ ਲਾ ਲਈ ਤੇ ਗਾਣਾ ਲਾਇਆ ਸ਼ਰੀਕਾਂ ਨੂੰ ਅੱਗ ਲੱਗਦੀ ਮਟ ਲੈ ਇਹਦੇ ਨਾਲ ਵੀ ਇੱਕ ਖੁਸਰਾ ਮਾੜੀ ਅੰਡਰਸਟੈਂਡਿੰਗ ਹੋਈ ਤੇ ਉਹਨੂੰ 1000 ਰੁਪਏ ਦੇ ਕੇ ਕਹਿੰਦਾ ਯਾਰ ਉਹਦੇ ਤੇ ਮੇਰੇ ਭਰਾ ਤੇ ਕੋਈ ਇਲਜ਼ਾਮ ਲਾ ਹੀਰ ਰਾਂਝਾ ਬਣਨ ਦੀ ਬੜੀ ਸ਼ੌਕ ਸੀ ਤਾਜੀ ਇਹਨੂੰ ਰਾਂਝਾ ਬਣਨ ਦਾ ਹੀਰ ਵਾਸਤੇ ਉਹਨੂੰ ਕੋਈ ਖੁਸਰਾ ਬਣਾ ਲਿਆ ਹੀਰ ਤੇ ਉਹਨੂੰ ਫੋਨ ਕਰਕੇ ਕਹਿੰਦਾ ਮੇਰੀ ਚੂਰੀ ਲੈ ਕੇ ਆ ਲੈ ਅੱਛਾ ਵੀ ਇਮੇਜਿਨ ਕਰ ਰਿਹਾ ਆਹ ਬਿਮਾਰ ਹੋ ਗਿਆ ਤੇ ਦਵਾਈ ਲੈਣ ਨਹੀਂ ਜਾਣਦੇ ਘਰ ਗਾਣਾ ਸੁਣੀ ਜਾਣਦੇ ਬਿਮਾਰਾਂ ਨੂੰ ਸ਼ਿਫਾ ਮਿਲ ਜਾਵੇ ਤੇ ਸਾਜੀ ਜਿਹੜੀ ਬੇਸਿਕ ਇਨਸਾਨ ਦਾ ਖੂਨ ਹੁੰਦਾ ਨਾ ਸਹੀ ਗੱਲ ਯਾਰ ਤੇਰਾ ਚਾਚਾ ਵਾ ਉਹ ਤੇਰਾ ਖੂਨ ਨਹੀਂ ਉਹਨੇ ਕੀ ਕੀਤਾ ਮੈਨੂੰ ਨਹੀਂ ਕੀਤਾ ਕੋਤੇ ਨੂੰ ਛੱਡ ਤੇਰਾ ਚਾਚਾ ਖੂਨ ਨਹੀਂ ਹੁੰਦਾ ਹਾਂਜੀ ਚਾਚੇ ਭਤੀਜੇ ਦਾ ਕਿੰਨਾ ਪਿਆਰਾ ਰਿਸ਼ਤਾ ਵਾ ਖੂਨ ਦਾ ਰਿਸ਼ਤਾ ਵਾ ਆ ਮਾਸੀਆਂ ਤੇ ਮਾਸੜ ਹਾਂਜੀ ਇਹ ਨਹੀਂ ਹੁੰਦਾ ਜਿੰਨਾ ਦਾਦਕਿਆਂ ਨਾਲ ਖਿੱਚ ਪੈਂਦੀ ਹੈ ਚਾਚਾ ਜਿਹਦੀ ਸ਼ਕਲ 'ਚ ਤੁਹਾਨੂੰ ਪਿਓ ਨਜ਼ਰ ਆਉਂਦਾ ਆਪਣਾ ਭਾਈ ਠੀਕ ਹੈ ਦਾਦਾ ਚਾਚੇ ਫੁੱਫੀਆਂ ਲੈ ਉਹਨਾਂ ਦੇ ਉਹ ਸੈਂਸਿਸ ਦੇ ਰੌਲੇ ਨੇ ਭਤੀਜੇ ਨੇ ਚਾਚੇ ਨੂੰ ਭੜਕਾਤਾ ਚਾਚੇ ਨੇ ਭਤੀਜੇ ਨੂੰ ਭੜਕਾ ਕਿੱਥੇ ਨੇ ਉਹ ਲੋਕ ਯਾਰ ਤੂੰ ਬੇਵਕੂਫ ਆ ਯਾਰ ਕੇਸ ਭਰੇ ਪਏ ਆ ਬਸ ਕਚਹਿਰੀਆਂ ਉਹ ਹੁਣ ਜਿਹੜਾ ਤਾਰਾ ਤੇਰੇ ਅੱਖਾਂ ਦੇ ਸਾਹਮਣੇ ਤੇਰਾ ਸਕਾ ਚਾਚਾ ਤੇਰੇ ਨਾਲ ਰਹਿੰਦਾ ਵਾ ਤੂੰ 4 ਕਿਤਾਬਾਂ ਉੱਤੇ ਲਿਖ ਸਕਦਾ ਜੋ ਤੇਰੇ ਨਾਲ ਉਹਨੇ ਕਰਦਾ ਤੂੰ ਐਵੇਂ ਬਕਵਾਸ ਕਰ ਰਿਹਾ ਤੇਰੀਆਂ ਅੱਖਾਂ ਦੇ ਸਾਹਮਣੇ ਮਿਸਾਲ ਬੈਠੀ ਉਹਦਾ ਭਰਾ ਉਹਦੇ ਬਾਰੇ ਚ ਕੀ ਕਹਿੰਦਾ ਮੈਂ ਇਹੋ ਹੀ ਤਾਂ ਸੁਣ ਕੇ ਹੈਰਾਨ ਹੋਇਆ ਵਾਂ ਕਿਦੋਂ ਹੋਈ ਗੱਲ ਇਹ? ਇਹਨਾਂ ਦੀਆਂ ਗੱਲਾਂ ਪਿੱਛੇ ਨਾ ਲੱਗੀ ਤੂੰ ਆਹੋ ਇਹਨਾਂ ਨੇ ਮਾਰਤੇ ਆਪਣੇ ਪਤਾ ਭਰਾ ਮੈਨੂੰ ਯਾਰ ਇਹਦਾ ਮਕਾਨ ਸ਼ੁਰੂ ਹੋਇਆ ਵਾ ਚਾਚੇ ਦੀ ਮੁਹੱਬਤ ਚੈੱਕ ਕਰ ਖੂਨ ਦਾ ਰਿਸ਼ਤਾ ਸਭ ਤੋਂ ਪਹਿਲੇ ਚਾਚਾ ਆ ਝੋੜ ਲੈ ਲੱਗਾ ਵੀ ਮੇਰੇ ਭਤੀਜੇ ਦਾ ਮੇਰੇ ਪੁੱਤਰ ਦਾ ਘਰ ਬਣ ਰਿਹਾ ਵਾ ਓਏ ਹੋਏ ਇੱਥੇ ਕੋਈ ਇੱਕ ਚੀਜ਼ ਵੀ ਜਿਹੜੀ ਚੁੱਕਣੀ ਹੈ ਮੈਂ ਆਪ ਚੁੱਕਣੀ ਹਾਂ ਖਬਰਦਾਰ ਕਿਸੇ ਨੇ ਹੱਥ ਲੈ ਕੇ ਨਹੀਂ ਭਾਈ ਹੱਕ ਵੀ ਇਹ ਹੀ ਬੰਦਾ ਫਰੀਦ ਦੇ ਚਾਚੇ ਨੂੰ ਵੇਖ ਕੇ ਲੋਕੀ ਭਲਾ ਕੀ ਕਹਿੰਦੇ ਉਹ ਚਾਚਾ ਡਾਕੂ ਤੇਰਾ ਸ਼ੋਅ ਵੇਖਦੇ ਆ ਬਗੈਰ ਨਹੀਂ ਚਾਚੇ ਅਸੀਂ ਮਜ਼ਾਕ ਕਰਦੇ ਸੀ ਵੈਸੇ ਹਾਂ ਨਹੀਂ ਉਥੇ ਤੋਂ ਹਟ ਕੇ ਭਰਾ ਜਿਹੜੇ ਹੁੰਦੇ ਨੇ ਨਾ ਕੋਈ ਯਾਰ ਨਹੀਂ ਅੱਜ ਤੱਕ ਕਿਸੇ ਲਈ ਯਾਰ ਲਈ ਮਰਦਾ ਯਾਰ ਜਾਲੀ ਲੋਕ ਹੁੰਦੇ ਯਾਰਾਂ ਦੀਆਂ ਗੱਲਾਂ ਯਾਰ ਜਿਹੜੇ ਹੁੰਦੇ ਨੇ ਨਾ ਜਾਲੀ ਮੈਂ ਅੱਜ ਤੱਕ ਕੋਈ ਯਾਰ ਐਸਾ ਨਹੀਂ ਵੇਖਿਆ ਜਿੰਨੇ ਤੁਹਾਡੇ ਨਾਲ ਵਫਾ ਐਸੀ ਕਰ ਗਿਆ ਹੋਵੇ ਕਿ ਤੁਸੀਂ ਬੇਟੇ ਹੈਗੇ ਨੇ। ਉਸ ਮਹੱਲੇ ਚੋਂ ਨਿਕਲ ਬੜੇ ਹੈਗੇ ਨੇ ਉਸ ਮਹੱਲੇ ਚੋਂ ਨਿਕਲ ਕਿਸੇ ਮਹੱਲੇ ਚ ਆ ਕਿਸੇ ਹਾਂ ਤੈਨੂੰ ਪਤਾ ਲੱਗੇਗਾ ਹਾਂਜੀ ਭਰਾ ਹਮੇਸ਼ਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਲੇਕਿਨ ਇਹਦਾ ਨਹੀਂ ਆ ਉਹ ਤੈਨੂੰ ਪਤਾ ਇਹਦੀਆਂ ਬਾਹਾਂ ਵੱਢਣ ਨੂੰ ਫਿਰਦਾ ਤੈਨੂੰ ਪਤਾ ਨਹੀਂ ਫਰੀਦ ਉਹਨੇ ਕਿਹਾ ਵਾ ਕਿ ਹਿੱਸੇ ਦਾ ਲਾਲਚ ਦੇ ਕੇ ਅਸੀਂ ਇਹਨੂੰ ਘਰ 'ਚ ਨੌਕਰ ਬਣਾਇਆ ਹਰ ਕੰਮ ਕਰਾਂਦੇ ਇਹਦੇ ਕੋਲੋਂ ਹੈ ਵਾਕਈ ਦੌੜ ਫਿਟੇ ਮੂੰਹ ਤੇਰਾ ਮੈਨੂੰ ਦੱਸ ਤੇ ਸਹੀ ਤੈਨੂੰ ਪਤਾ ਬਾਸ ਉਹ ਕਿੱਡਾ ਵੱਡਾ ਗੇਮਰ ਉਹ ਯਾਰ ਉਹ ਤਾਂ ਤੂੰ ਕਿਹੜਾ ਘਰ ਚ ਸੂਰਿਆ ਵੰਸ਼ਮ ਲੱਗਾ ਕੋਈ ਐਸਾ ਜਾਂ ਕਿਹੜੇ ਕੰਮ ਲੱਗਾ ਸੂਰਿਆ ਵਰਸ਼ਮ ਜੀ ਵੇ ਲਾਲ ਬਾਦਸ਼ਾਹ ਮੀਤਾ ਬਚਨ ਦੀ ਆਨਕ ਜੀ ਮੈਂ ਤੈਨੂੰ ਇਹ ਕਹਿਣ ਦਿਆਂ ਵਾ ਕਿ ਕੀ ਬਾਤ ਖੁਦਾ ਗਵਾ ਫਿਲਮ ਦਾ ਸੈਰੀਆ ਹੁੰਦਾ ਵਾ ਮਾਰ ਵੀ ਕਿਹੜੇ ਦਾ ਖੁਦਾ ਗਵਾ ਮਾਰ ਵੀ ਨਹੀਂ ਨਹੀਂ ਕਬਾੜੀਏ ਉਹ ਇਹ ਗੱਲ ਤੇ ਮੈਂ ਹੁਣ ਸਾਜੀ ਮੈਂ ਵਿਚਲੀ ਗੱਲ ਸੰਜੇ ਦਾਸ ਦੀ ਤਰਕ ਫਿਲਮ ਵੇਖੀ ਆਹੋ ਉਹਦੇ ਚ ਜਿਹੜਾ ਕੁਤਰਾ ਉਹ ਹੁੰਦਾ ਹਾਏ ਹਾਏ ਉਹਨੇ ਬਾਹਰ ਖਲੋਤੇ ਜਿਹਦੀ ਗੱਲ ਕੀਤੀ ਨਾ ਮੈਨੂੰ ਬੜਾ ਦੁੱਖ ਹੋਇਆ ਕਹਿੰਦਾ ਭਾਵੇਂ ਵੱਡਾ ਭਰਾ ਵਾ ਭਾਵੇਂ ਛੋਟਾ ਮੇਰਾ ਦਿਲ ਕਰਦਾ ਇੱਥੇ ਗਲ 'ਚ ਰੱਸਾ ਪਾਵਾਂ ਸਹੀ ਗੱਲ ਕੌਣ ਕਹਿੰਦਾ ਇਹਦਾ ਧਰੂਆਂ ਵਾਲੀ ਜਿਹੜੀ ਗੱਲ ਨਿੱਕਾ ਭਰਾ ਇਹਦਾ ਭਰਾ ਕਹਿੰਦਾ ਹਾਂਜੀ ਕਹਿੰਦਾ ਧਰੂਆਂ ਉਹਨੂੰ ਰੱਸਾ ਪਾ ਉਹ ਯਾਰ ਇਹਨਾਂ ਦਾ ਆਪਸ ਵਿੱਚ ਮਸਲਾ ਵਾ ਉਹ ਇਦਾਂ ਇਹ ਵੀ ਇਦਾਂ ਹੀ ਕਹਿੰਦਾ ਵਾ ਇਹ ਰਾਤ ਨੂੰ ਫੇਰ ਇਕੱਠੇ ਹੀ ਹੁੰਦੇ ਸਾਰੇ ਉਹ ਜੁੱਤੀ ਦਿੱਤੀ ਸੀ ਤੂੰ ਉਹਨੂੰ ਪਿੱਛੇ ਲੈ ਕੇ ਪਿੱਛੇ ਹਾਂ ਉਹ ਤੇਰੇ ਨਾਲ ਮੁਖਲਸ ਨਹੀਂ ਉਹ ਮੈਂ ਤੈਨੂੰ ਦੱਸ ਦਿੱਤਾ ਜੁੱਤੀ ਦਾ ਕੀ ਇਸ਼ੂ ਆ ਗਿਆ ਵਿੱਚ ਯਾਰ ਜੁੱਤੀ ਨਹੀਂ ਭਾਈ ਨੇ ਸਮਾਨ ਭੇਜਿਆ ਸੀ ਉਹਦੇ ਹੱਥੋਂ ਨੇ ਤੈਨੂੰ ਦਿੱਤਾ ਕੁਝ ਥੋੜਾ ਬਹੁਤਾ ਅਚਾਰ ਸ਼ਹਿਦ ਸੀਗਾ ਸ਼ੈਂਪੂ ਦਾ ਡੱਬਾ ਸੀ ਨਾਲ 2 ਸੂਟ ਸੀ ਮਰਦਾਨਾ ਲੇਡੀਜ਼ ਵੀ ਸੀ ਬੱਚਿਆਂ ਦੇ ਵੀ ਸੀ ਨਹੀਂ ਮਿਲੇ ਉਹਨੂੰ ਭੇਜਿਆ ਨਹੀਂ ਭਾਈ ਯਾਰ ਉਹਨੂੰ ਜ਼ਰੂਰਤ ਹੋਣੀ ਰੱਖ ਲਿਆ ਇਹਦਾ ਦਿਲ ਵੇਖ ਕਿੰਨਾ ਅੱਛਾ ਹੀ ਓਏ ਸੇਠੀ ਦੀ ਫਿੰਸੀ ਹੁੰਦੀ ਮੈਂ ਤੈਨੂੰ ਇਹ ਕਹਿਣ ਦਿਆਂ ਕਿ
ਭਾਜੀ ਅਸੀਂ ਤੇ ਤੈਨੂੰ ਬਚਾਉਣਾ ਸੇਠੀ ਚਾਹੁੰਦੇ ਕਿਹੜਾ ਕਿਆ ਸੁਨੀਲ ਸੇਠੀ। ਕਿਆ ਬਾਤ ਹੈ ਬੋਬੀ ਦੇਵਰ ਦੀ ਗਿੱਟ ਹੁੰਦੀ ਵਾਹ ਵਾਹ ਯਾਰ ਕਿਆ ਬਾਤ ਹੈ ਵਾਹ ਵਾਹ ਕਿਆ ਬਾਤ ਯਾਰ ਓਏ ਕਿਆ ਬਾਤ ਯਾਰ ਫਿੱਟੇ ਯਾਰ ਨਾ ਮੈਂ ਇਹੀ ਬਾਡੀਗਾਰਡ ਦਾ ਕਹਿਣ ਚੂਹਾ ਡਿਆ ਹੁੰਦਾ ਵਾਹ 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 ਕਿਆ ਬਾਤ ਯਾਰ ਮੈਂ ਇਹੀ ਕਹਿਣ ਦਿਆਂ ਤੈਨੂੰ ਇਦਾਂ ਨਹੀਂ ਹੁੰਦਾ ਭਾਣ ਕੀ ਹੋ ਗਿਆ ਤੈਨੂੰ ਕਿਹੜੇ ਪਾਸੇ ਚਲੇਗਾ ਤੂੰ ਯਾਰ ਉਹ ਮੇਰਾ ਭਰਾ ਵਾ ਛੋਟਾ ਕਿਆ ਬਾਤ ਹੈ ਸ਼ਾਹਰੁਖ ਖਾਨ ਦੇ ਨੱਕ ਦਾ ਵਾਲ ਹੁੰਦਾ ਵਾਹ 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 ਯਾਰ। ਕੀ ਕਹਨੇ ਇਦਾਂ ਨਾ ਕਰੋ ਯਾਰ ਸਰਦਾਰ ਇਹਦਾ ਕੁੱਬ ਹੁੰਦਾ ਮਰੇ ਕਿਆ ਬਾਤ ਹੈ ਜੈਲੋ ਮੌਕਾ ਹੁੰਦਾ ਵਾਹ ਵਾਹ ਦੀਪਿਕਾ ਦੇ ਦਦਰੀ ਨਿਕਲੂਗੀ ਤੂੰ ਨਾ ਕਰਿਆ ਕਰੋ ਯਾਰ ਨੀਲ ਕਪੂਰ ਦਾ ਸਿਖਾਉਂਦੇ ਆ ਕਿਆ ਓਏ ਕੋਲਗੇਟ ਪੇਸਟ ਨਾਲ ਫਿਸ਼ਲ ਕੀਤਾ ਹੁੰਦਾ ਓਏ ਮੈਂ ਇਹ ਕਹਿਣ ਦਿਆਂ ਕਿ ਨਹੀਂ ਕਤਰੀਨਾ ਕੈਫ ਨੂੰ ਜਰਕਾਨ ਹੋਇਆ ਹੁੰਦਾ ਵਾਹ ਵਾਹ ਕੀ ਕਹਨੇ ਅੱਛਾ ਬਜਰੀ ਵਾਲਾ ਪਾਣ ਹੁੰਦਾ ਚਲੋ ਦਫਾ ਚਲੋ ਛੱਡੋ ਪਰੇ ਯਾਰ ਕਿਆ ਬਾਤ ਹੈ ਛਾਟ ਵਾਲਾ ਬੰਬੂ ਹੁੰਦਾ ਵਾਹ ਵਾਹ ਆਇਆ ਹਾਇਆ ਕਿਹੜਾ ਸ਼ਾਟ ਵਾਲਾ ਛਾੜ ਵਾਲਾ ਬੰਬੂ ਯਾਰ ਜੁਗਤਾਂ ਨਾ ਤੂੰ ਭਰਾਲ ਤਵੱਜੋ ਕਰ ਕੀ ਗੇਮ ਚੱਲ ਰਹੀ ਇਹਨੂੰ ਸਮਝ ਸਰ ਓਏ ਉਹਨਾਂ ਦੀ ਕਿਹੜਾ ਕੋ ਪ੍ਰਾਪਰਟੀ ਅਰਬਾਂ ਕਰੋੜਾਂ ਦੀ ਵੀ ਜਿਹੜਾ ਬਈ ਰੌਲਾ ਵਾ। ਕੀ ਕਰ ਲੂਗਾ ਭਰਾ ਸਾਡੀ ਕਿਹੜਾ ਚੇਤ ਬਣਾ ਕੰਧ ਲੱਗਦੀ ਕੀ ਹੋ ਗਿਆ ਤੈਨੂੰ ਅਸੀਂ ਨਾਈ ਹੈਗੇ ਆ ਕੰਮੀ ਹੈਗੇ ਸੇਪੀ ਮਿਲ ਗਈ ਬਾ ਠੀਕ ਨਾ ਨਾ ਇਹ ਗੱਲ ਨਹੀਂ ਕਰਨੀ ਨਹੀਂ ਕਮੀ ਤੂੰ ਨਾ ਕਹਿ ਵੱਡਾ ਬੰਦਾ काम करने वाला कम ही होता ਕੱਲਾ है ਕਮੀ ਨਾ ਕਿਹਾ ਕਰ ਨਾਲ ਫਿਰ ਉਹ ਕਮੀਨ ਵੀ ਕਹਿ कमी कमी क्या करना ਨਹੀਂ ਨਹੀਂ ਮੈਂ ਉਦੋਂ ਵੀ ਕਿਹਾ ਸੀ ਤੁਹਾਨੂੰ ਅਸੀਂ ਨਾਈ ਰਾਜਪੂਤ ਆ ਮੈਂ ਕਮੀ ਕੁੰਮੀ ਨਹੀਂ ਹੈਗਾ ਯਾਰ ਤੇ ਇਹ ਬੜੇ ਵੱਡੇ ਲੋਕ ਹੁੰਦੇ ਨੇ ਨਾਈ ਰਾਜਪੂਤ ਸਾਨੂੰ ਬੰਦੇ ਨੂੰ ਯਾਰ ਬੰਦਾ ਬਣਾ ਭਾਈ ਇੱਕ ਕੰਮ ਆ ਕਾਸ ਨਹੀਂ ਹੈ ਕਾਸਟ ਕੀ ਹੈ ਤੁਹਾਡੀ ਖੋਖਰ ਆ ਤਾਂ ਫਿਰ ਖੋਖਰ ਕੌਣ ਕਿਹੜੇ ਖੋਖਰ ਖੋਖਰ ਅਸੀਂ ਪਿੱਛੋਂ ਜਲੰਧਰੋਂ ਖੋਖਰ ਪਿੱਛੋਂ ਮੈਂ ਖੋਖਰ ਆ ਵੇ ਰਾਹੋ ਰੰਗਰ ਅੱਛਾ ਇੱਕ ਮਿੰਟ ਮੈਨੂੰ ਇਹਦਾ ਇਮਤਿਹਾਨ ਲੈ ਤੂੰ ਇਹ ਦੱਸ ਕਿਤੇ ਕੋਈ ਵਾਧਾ ਘਾਟਾ ਹੋ ਜੇ ਲੜਾਈ ਹੋ ਜੇ ਬਾਹਰ ਹਾਂਜੀ ਸਹੀ ਲੜਦਾ ਮੈਂ ਜਾਂ ਡਰ ਸਹੀ ਸਾਲ ਜੀ ਡਰਦਾ ਤਾਂ ਨਹੀਂ 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 ਡਰਨਾ ਕਾ ਤੂੰ ਲੈ ਫਿਰ ਤੁਸੀਂ ਸਹੀ ਆ ਭਾਈ ਘਰੋਂ ਹੀ ਲੜ ਕੇ ਬੜੀ ਪ੍ਰੈਕਟਿਸ ਹੋਈ ਆ ਆਪੋ ਨਹੀਂ ਸਹੀ ਆ ਮੈਂ ਦੌੜਦਾ ਤਾਂ ਨਹੀਂ ਲੜਾਈ ਚੋਂ ਨਹੀਂ ਸਾਲ ਜੀ ਕੀ ਹੋ ਗਿਆ ਉਹ ਦੋ ਬੰਦੇ ਹੋਰ ਦੇਖਣੀਆਂ ਕੋਈ ਧਮਕੀ ਲਾ ਦੇ ਲੱਤਾਂ ਤਾਂ ਨਹੀਂ ਕੰਮਣ ਲੱਗ ਪੈਂਦੀਆਂ ਨਹੀਂ ਸਾਲ ਜੀ ਕੀ ਹੋ ਗਿਆ ਮਗਰ ਤਾਂ WWE ਦਾ ਰਿੰਗ ਗਿਫਟ ਕੀਤਾ ਹੁੰਦਾ ਮੈਂ ਇਹ ਕਹਿੰਦੇ ਆ ਕਿ ਨਹੀਂ ਨਹੀਂ ਦੌੜਦਾ ਤੇ ਨਹੀਂ ਨਾ ਉਹ ਨਹੀਂ ਸਾਲ ਜੀ ਕੀ ਹੋ ਗਿਆ ਵੀਰ ਭਾਈ ਤੂੰ ਲੜ ਕੇ ਵੇਖ ਲੈ ਯਾਰ ਯਾਰਾਂ ਸੱਜਣਾ ਨੂੰ ਕੰਨ ਤੇ ਨਹੀਂ ਦਿਖਾਉਂਦਾ ਨਹੀਂ ਭੋਰਾ ਵੀ ਨਹੀਂ ਮੈਦਾਨ ਦਾ ਭਾਈ ਆ ਨਹੀਂ ਬਹੁਤ ਗਾਲ ਵਾਈ ਸੀ ਇੱਕ ਬੰਦੇ ਨੂੰ ਮੇਰੇ ਸਾਹਮਣੇ ਓਏ ਹਾਂਜੀ ਲਾਈਵ ਉਹਦੇ ਮੈਸੇਜ ਨੰਬਰ ਤੇ ਹਾਂ ਸੀਨ ਕਰਦਾ ਰਿਹਾ ਉਹ ਮੈਸੇਜ ਉਹਨੇ ਮੁੜ ਕੇ ਮੈਸੇਜ ਨਹੀਂ ਕੀਤਾ ਗੁੱਸੇ ਦਾ ਬੜਾ ਠੰਡਾ ਵਾ ਭਾਈ ਆਇਆ ਹਾਇਆ ਤੋਬਾ ਇਹ ਤਾਂ ਅੱਛਾ ਖੋਖਰ ਔਰ ਰਾਜਪੂਤ ਯਾਨੀ ਤੁਸੀਂ ਖੋਖਰ ਵੀ ਹੋ ਰਾਜਪੂਤ ਵੀ ਹਾਂਜੀ ਆ ਬਾਹੂਬਲੀ ਵੀ ਖੋਖਰ ਹੀ ਹੈ ਅੱਛਾ ਬਾਜ਼ੀਗਰ ਆ ਤੂੰ ਉਹ ਖੋਖਰ ਖੋਖਰ ਬਾਜ਼ੀਗਰ ਨਹੀਂ ਹੁੰਦੇ ਚਲੋ ਉਹ ਹੋਰ ਹੁੰਦੇ ਸੋਰੀ ਯਾਰ ਘੋੜਿਆਂ ਨੂੰ ਨਹੀਂ ਖੋਖਰ ਨਾ ਮਾਰੀਦਾ ਅੱਛਾ ਖੋਖਰ ਨਿਆਜ਼ ਬੇਗ ਨਹੀਂ ਗਿਆ ਤੂੰ ਆਹ ਬਸ ਤੈਨੂੰ ਯਾਰ ਖੋਖਰ ਮੈਂ ਹੈ ਜ਼ਮਾਨਾ ਕਿੰਨਾ ਅੱਖਾਂ ਦਾ ਟੋਕਾ ਹੁੰਦਾ ਮੈਂ ਇਹ ਕਹਿਣ ਦਿਆਂ ਕਿ ਤੈਨੂੰ ਕਿਆ ਬਾਤ ਹੈ ਮਰੇ ਚੂਚੇ ਨਾਲ ਮੂੰਹ ਤੇ ਬੇਸ ਲਾਈ ਹੁੰਦੀ ਵਾਹ ਵਾਹ ਕਿਆ ਬਾਤ ਕਿਆ ਬਾਤ ਆ ਰਹਿ ਗਿਆ ਉਹਦਾ ਚੂਚਾ ਆ ਗਿਆ ਚੂਚਾ ਚੱਲਣ ਦੋ ਮੇਰਾ ਚੱਲ ਆਇਆ ਹਾਇਆ ਵੀ ਉਹਦਾ ਚੂਚਾ ਚੱਲ ਪਿਆ ਤਾਂ ਜੀ ਖੋਖਰ ਤੇ ਰਾਜਪੂਤ ਚ ਫਰਕ ਨਹੀਂ ਹੈਗਾ ਮੈਨੂੰ ਕੀ ਪਤਾ ਭਾਈ ਮੈਂ ਕਿਹੜਾ ਕੋਈ ਬਰਾਦਰੀ ਮੇਕਰ ਆ ਇਹ ਸਾਥ ਹੀ ਇਹ ਹੋਇਆ ਵਾ ਇਸਲਾਮਾਬਾਦ ਨਾ ਇੱਕ ਬੰਦੇ ਨੇ ਨਾਈ ਕਿਹਾ ਨਾਈ ਸੀਗਾ ਨਾ ਉਹਨੇ ਕੇਸ ਕਰਤਾ ਉਹਨੇ ਕਿਹਾ ਮੈਨੂੰ ਸਾਬਤ ਕਰ ਨਾਈ ਰਾਤ ਤੱਕ ਪੇਸ਼ਾ ਵਾ ਉਹਨੇ ਸਾਬਤ ਕੀਤਾ ਜੱਜ ਨੇ ਰਿਮਾਰਕਸ ਦਿੱਤੇ ਉਹਨੇ ਕਿਹਾ ਪੇਸ਼ਾ ਵਾ ਪੇਸ਼ਾ ਆ ਪੇਸ਼ਾ ਵਾ ਧੋਬੀ ਹੋ ਗਏ ਯਾਰ ਮੇਰੇ ਕੋੜਾ ਸੀ ਬੜਾ ਪੇਸ਼ਾ ਪਿਆ ਉਹਦੇ ਚ ਆ ਪੇਸ਼ਾ ਵਾ ਹਾਂਜੀ ਯਕੀਨ ਕਰੋ ਨਾਈ ਪੇਸ਼ਾ ਜ਼ਾਤ ਵਾ। ਨਹੀਂ ਨਾਈ ਯਾਰ ਦੋਦੀ ਇਹ ਪੇਸ਼ਾ ਵਾ ਸ਼ੇਖ ਜਿਹੜਾ ਵਾ ਪੇਸ਼ਾ ਵਾ ਕਿ ਜ਼ਾਤ? ਸ਼ੇਖ ਨਹੀਂ ਜ਼ਾਤ ਜ਼ਾਤ ਆ ਤੇ ਪੇਸ਼ਾ ਕੀ ਪੇਸ਼ਾ ਤੂੰ ਪੇਸ਼ਾ ਕੱਪੜੇ ਦਾ ਹੋ ਕੰਮ ਜਾ ਜੁੱਤੀਆਂ ਦਾ ਕੰਮ ਆ ਮਾਫੀ ਦੇ ਦਿਓ ਹੋਰ ਕੀ ਪੇਸ਼ਾ ਅੱਛਾ ਮੇਰੀ ਗੱਲ ਸੁਣੋ ਉਹ ਕੱਪੜੇ ਦੁਨੀਆ ਦੇ ਦੇ ਇੱਕ ਜਲਾਇਆ ਦਾ ਕੰਮ ਹੁੰਦਾ ਹੈ ਇੱਕ ਐਸੀ ਖਤੂਨ ਹੋਈ ਹੈ ਦੁਨੀਆ ਦੇ ਕੱਲ ਮੈਂ ਲਿਖਵਾ ਰਿਹਾ ਸੀ ਇੱਕ ਨਾ ਅਜਾਇਬ ਉਹਨੇ ਕਿਹਾ ਸ਼ੇਖਾਂ ਦੀ ਹਿਸਟਰੀ ਪਤਾ ਕਿ ਇੱਕ ਐਸੀ ਬੀਬੀ ਹੋਈ ਹੈ ਉਹਦਾ ਨਾਂ ਸੀ ਅੰਗਰੇਜ਼ ਨਹੀਂ ਸੀ ਕਲਸੋਮ ਉਹਨੇ ਕਰੋੜਾਂ ਰੁਪਈਆ ਸੀ ਅਰਬਾਂ ਰੁਪਈਆ ਉਹਦਾ ਕਹਿੰਦੇ ਬੱਚਾ ਬਿਮਾਰ ਹੋ ਗਿਆ ਤੇ ਉਹਨੇ ਉਹਦਾ ਇਲਾਜ ਮੁਫਤ ਹਸਪਤਾਲ ਚੋਂ ਕਰਾਇਆ ਉਹਦਾ 1 ਰੁਪਈਆ ਨਹੀਂ ਲਾਇਆ ਸਾਰੀ ਜ਼ਿੰਦਗੀ ਇੱਕ ਲਿਬਾਸ ਪਾਇਆ ਜਿਸਮ ਤੇ ਉਹਨੇ ਕਦੀ ਜਿਸਮ ਤੇ ਲਿਬਾਸ 40 ਸਾਲ ਜਿੰਦਾ ਰਹੀ ਉਹ ਕੰਜੂਸ ਕੰਜੂਸੀ ਦਾ ਅੱਛਾ ਨਹੀਂ ਇਸ ਗੱਲ ਦੀ ਤਾਂ ਮੇਰੀ ਕਰੋੜ ਜਾਣਾ ਗਵਾਹੀ ਦੇ ਦੇਗਾ ਵੀ ਮੈਂ ਕੰਜੂਸ ਹੈਗਾ ਕਿ ਨਹੀਂ ਦੇਖੋ ਜੀ ਲੱਖ ਰੁਪਈਆ ਤਨਖਾਹ ਹੋਵੇ ਤੇ ਆਟੇ ਦੀ ਲਾਈਨ 'ਚ ਲੱਗਾ ਹੋਵੇ ਬੰਦਾ ਤੇ ਉੱਥੇ ਤੜੀਆਂ ਲਾਉਂਦਾ ਹੋਵੇ ਵਾਈਂਡ ਅਪ ਦਿਓ ਵਾਈਂਡ ਅਪ ਦਿਓ ਵਾਈਂਡ ਅਪ ਦਿਓ ਲੱਖ ਰੁਪਈਆ ਤਨਖਾਹ ਹੋਵੇ ਤੇ ਟੂਬ ਦੇ ਪੈਂਚਰ ਵਾਸਤੇ ਫਿਰ 50 ਰੁਪਈਏ ਲੱਭਦਾ ਫਿਰੇ ਲੱਖ ਰੁਪਇਆ ਤਨਖਾਹ ਹੋਵੇ ਤੇ ਚੋਰੀ ਕਰਕੇ ਸ਼ਲਟਾ ਹੈ ਹਾਂ ਇਹ ਤਾਂ ਮੇਰਾ ਤੇ ਮੈਨੂੰ ਤਾਂ ਕੋਈ ਬੰਦਾ ਕਵੇ ਕਿ ਮੇਰੀ ਕੋਈ ਸ਼ੇਖਾਂ ਵਾਲੀ ਗੱਲਬਾਤ ਆ ਯਾਰ ਹੈ ਤੇ ਪਛਾਣ ਹੁਣ ਵੇਖੋ ਜੀ ਅਸੀਂ ਕੰਜੂਸਾਂ ਦੀ। ਚੀਮੇ ਆ ਤੂੰ ਮੰਨਦਾ ਚੀਮਿਆਂ ਮੈਂ ਦੀ ਕੰਜੂਸ ਪਛਾਣ। ਆ? ਪੈਂਚਰਾਂ ਦੀ ਦੁਕਾਨ ਵਾਲਾ ਕਹਿੰਦਾ ਮੈਂ ਤੇਰਾ ਫੈਨ ਆ ਕਹਿੰਦਾ ਚੱਲ ਇੱਕ ਟੂਬ ਦੇ ਦੇ ਫਿਰ ਜਦ ਗੱਲ ਲੱਭਦਾ ਹੁੰਦਾ ਫਿਰ ਤਨਖਾਹ ਨਹੀਂ ਜਿਵੇਂ ਨਾ ਕਾਲੂ ਜੀ ਮੈਂ ਹੁਣ ਚੀਮਾ ਸਾਨੂੰ ਸਾਡਾ ਪੇਸ਼ਾ ਇਹ ਹੀ ਆ ਕਿ ਵਾਈ ਬੀਜੀ
ਵਾਈਫ ਬਾਜੀ ਨਹੀਂ ਵਾਈ ਬਾਜੀ। ਸਾਡੇ ਲਾਗੇ ਚੀਮੇ ਉਹ ਲੈਣ ਵਾਲਾ ਫੈਕਟਰੀਆਂ ਹਾਂ ਤੇ ਉਹੀ ਹੁਣ ਤਾਜ ਚੀਮਾ ਭਾਈਜਾਨ ਇਹ ਇਹਨਾਂ ਦਾ ਕੰਮ ਆ, ਇਹਨਾਂ ਦੀਆਂ ਜ਼ਮੀਨਾਂ ਨੇ ਉੱਥੇ ਧਿਆਈ ਬੀਜੀ ਕਰਦੇ ਨੇ। ਸਹੀ ਗੱਲ ਆ। ਹਾਂ ਕੀ ਕਹਿੰਦੇ ਅੱਛਾ ਜੀ ਵਾਈ ਬੁਝਾਈ ਲਓ ਜੀ। ਦਾ ਕੰਮ ਆ ਜੀ। ਹਾਂਜੀ। ਵਾਈ ਬੁਝਾਈ ਦਾ। ਵਾਈ ਬੁਝਾਈ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖਣਾ ਜੀ। ਯਾਰ ਤੂੰ ਆ ਜਾ ਕਰ ਕਦੀ ਕਦੀ ਟੀ ਟਾਈਮ ਚ। ਠੀਕ ਆ ਡੇਢ ਸਾਲ ਸਰ। ਬਾਅਦ ਤੂੰ ਚੱਕਰ ਲਾ ਨਹੀਂ ਆ ਜਾ ਕਰ ਬਲਡੋਜ਼ਰ ਤੇ ਆਇਆ ਕਰਾਂ। ਹਫਤੇ 'ਚ 1-2 ਦਿਨ ਆ ਜਾ ਕਰ। ਇੱਕ ਰਿਕੁਐਸਟ ਹੈ, ਇਹਦਾ ਭਰਾ ਵੀ ਜੇ ਅਸੀਂ ਬੁਲਾ ਲਈਏ, ਇਹਨਾਂ ਦੋਵਾਂ ਨੂੰ ਬਿਠਾ ਕੇ ਨਾ ਤੇ ਅਸੀਂ ਮਜ਼ਾ ਲਾ ਚਲੋ ਕਿਸੇ ਨੂੰ ਬੁਲਾ ਕੇ ਦੇਖ ਲਾਂਗੇ, ਪੁੱਛ ਲਾਂਗੇ ਉਹਨੂੰ ਵੀ ਤੇਰਾ ਕੀ ਹਿਸਾਬ ਆ। ਉਹ ਯਾਰ ਰੋਟਿੰਗ ਤੇ ਗਿਆ ਥੋੜਾ ਜਿਹਾ ਕਿੱਥੇ ਬਿਜ਼ਨਸ ਹੜੱਪੇ ਗਿਆ ਹੋਣਾ ਹੜੱਪੇ। ਨਹੀਂ ਆਊਟ ਆਫ ਕੰਟਰੀ ਜਾਂਦਾ ਯਾਰ ਉਹਨੇ ਨਾ ਕਿੱਦਾਂ ਦਾ ਹੱਥ ਅੱਛਾ ਤੁਸੀਂ ਨਾਈਆਂ ਦਾ ਕੰਮ ਵੀ ਕਰਦੇ ਆ ਜਾਂ ਨਹੀਂ ਸਿਰਫ ਸਰ ਨਹੀਂ ਤੇ ਫਿਰ ਕੋਈ ਪਹਿਲੇ ਕਰਦਾ ਸੀ? ਪਹਿਲੇ ਕੋਈ ਨਹੀਂ ਸਿਖਾਇਆ, ਮੇਰੇ ਵਾਲਦ ਦਾ ਨਾਂ ਸੀ। ਨਹੀਂ ਨਾਈ ਪੇਸ਼ਾ ਜੋ ਆ ਤੇ ਤੁਹਾਡੇ ਸਾਡੇ ਰਿਸ਼ਤੇਦਾਰ ਕੰਮ ਕਰਦੇ ਜੀ ਨਾਈਆਂ ਦੇ ਯਾਰ ਉਹ ਇਸ ਤੋਂ ਨਾਈ ਅਖਵਾਉਂਦੇ ਆ। ਹਾਂਜੀ ਅੱਛਾ ਤੇ ਤੁਸੀਂ ਕੀ ਕਾਉਂਸਲਰ ਹੋ ਗਏ ਹੋ ਜਿਹੜਾ ਨਹੀਂ? ਨਹੀਂ ਉਹ ਯਾਰ ਇਹਨੂੰ ਵੀ ਨਹੀਂ ਪਤਾ। ਇਹ ਕਿੰਨੇ ਕੁ ਵਜੇ ਨੇ? ਅਸੀਂ ਨੈਮ ਨਾਜ ਮੈਂ ਮਕੋਣੇ ਦੇ ਰਹੇ ਨਾਈ ਯਾਰ ਕੀ ਹੋ ਗਿਆ ਤੈਨੂੰ? ਹਾਂ ਰਾਜਾ ਰਿਆਜ ਮੇਰਾ ਚਾਚਾ ਨੈਮ ਨਾਜ ਮਰੇ। ਰਾਜਾ ਰਿਆਜ਼। ਹਾਂਜੀ ਓਏ ਉਹ ਹੋਰ ਓਏ ਹੋਰ ਆ ਮਰੇ ਮਕੋਣੇ ਦੇ ਵਿੱਚ ਰਾਜਾ ਰਿਆਜ ਨੈਮ ਨਾਜ ਮਰਿਆ ਵਾ, ਕੀ ਹੋ ਮੈਂ ਕਿਹਾ ਪਤਾ ਨਹੀਂ ਉਹ ਰਾਜਾ। ਨਹੀਂ ਹੋਰ ਆ ਹੋਰ। ਮੋੜੇ ਨਾਲ ਫਾਂਸੀ ਲਈ ਹੁੰਦੀ, ਮੈਂ ਇਹ ਕਹਿਣ ਦਿਆਂ ਕਿ ਅੱਛਾ ਜੀ ਚਲੋ ਜੀ ਨਾਜ਼ਰੀਨ, ਓਕੇ ਨਾਜ਼ਰੀਨ, ਆਪਣਾ ਖਿਆਲ ਰੱਖੋ, ਹੱਸਦੇ ਵਸਦੇ ਰਹੋ, ਅੱਲਾ ਅੱਲਾ ਖੈਰ ਸੁਲਾ। ਚਲੋ ਜੀ ਉਠੋ, ਚਲੋ ਨਿਕਲੋ ਚਲੋ।